ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ। ਇਸ ਟਾਈਮ ਅਪਡੇਟ ਅਮਰੀਕਾ ਦਾ ਸਵੇਰ ਦਾ ਬੁਲੇਟਿਨ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਟੈਲੀਫੋਨ ਦੇ ਉੱਤੇ ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੁਲਾਈ ਦੀ 22 ਤਰੀਕ ਆ, ਦਿਨ ਬੁੱਧਵਾਰ ਆ ਅਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਮਨਜੀਤ ਸਿੰਘ, ਨਰਿੰਦਰ ਕੌਰ ਕਲੌਰ, ਨਛੱਤਰ ਸਿੰਘ ਸੰਘਾ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਮਲਕੀਤ ਸਿੰਘ, ਪਰਮਜੀਤ ਪਾਬਲਾ ਯੂਬਾ ਸਿਟੀ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਗੁਰਮੇਲ ਸਿੰਘ, ਬਲਬੀਰ ਬਾਸੀ ਸੌਸਲੀਟੋ, ਕਰਨੈਲ ਸਿੰਘ ਰੰਧਾਵਾ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਬਲਵਿੰਦਰ ਸਿੰਘ ਗੋਲਡੀ ਟਰੱਕਿੰਗ ਗ੍ਰੀਨਵੁੱਡ, ਬਿੰਦਰ ਧਾਲੀਵਾਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਵਿੰਦਰ ਸਿੰਘ ਟੈਨਸੀ, ਕੁਲਵਿੰਦਰ ਸਿੰਘ ਸਟਾਕਟਨ, ਮਨਦੀਪ ਸਿੰਘ ਕਾਲੋਂ ਮੋਡੈਸਟੋ, ਦਲਜੀਤ ਮੰਡ ਵਾਸ਼ਿੰਗਟਨ, ਹਰਭਜਨ ਸਿੰਘ ਸਿੱਧੂ ਟੈਕਸਸ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰੋ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਜੋ ਆ ਰਹੀ ਆ, US ਨੇ ਹੂਸਟਨ ਦੇ ਵਿੱਚ ਚਾਈਨਾ ਦੀ ਜਿਹੜੀ ਇੱਕ ਅੰਬੈਸੀ ਆ ਉਸ ਨੂੰ ਬੰਦ ਕਰ ਦਿੱਤਾ ਹੈਗਾ ਆ। ਉਹਨੂੰ ਦੇਖਦੇ ਹੋਏ ਅੱਜ ਚਾਈਨਾ ਵਾਲੇ ਕਹਿੰਦੇ ਆ ਵੀ ਅਸੀਂ ਵੀ ਕੋਈ ਨਾ ਕੋਈ ਐਕਸ਼ਨ USA ਦੇ ਅਗੇਂਸਟ ਲਵਾਂਗੇ। ਸਟੇਟ ਡਿਪਾਰਟਮੈਂਟ ਜੋ USA ਦੀ ਆ ਉਹਨਾਂ ਨੇ ਡਾਇਰੈਕਟਿਵ ਜਿਹੜੇ ਆ ਉਹ ਇਸ਼ੂ ਕੀਤੇ ਆ। ਅਮਰੀਕਨ ਇੰਟਲੈਕਚੁਅਲ ਪ੍ਰੋਪਰਟੀ ਜਿਹੜੀ ਆ ਉਸ ਨੂੰ ਚਾਈਨਾ ਵਾਲੇ ਵਾਰ-ਵਾਰ ਚੋਰੀ ਕਰ ਰਹੇ ਹੈਗੇ ਆ। ਸੋ ਚਾਈਨੀਜ਼ ਫੋਰਨ ਮਿਨਿਸਟਰ ਸਪੋਕਸਪਰਸਨ ਬੈਂਗ ਵਿਨਵਿਨ ਜੋ ਆ ਉਹਨਾਂ ਨੇ ਇਹ ਕਿਹਾ ਆ ਵੀ ਇਸ ਮੰਗਲਵਾਰ ਨੂੰ ਜਿਹੜਾ ਸਾਡਾ ਕੌਂਸਲੇਟ ਦਾ ਆਫਿਸ ਹੂਸਟਨ ਟੈਕਸਸ 'ਚ ਬੰਦ ਕੀਤਾ ਗਿਆ ਉਹਨੂੰ ਅਸੀਂ ਰਿਟੈਲੀਏਟ ਕਰਾਂਗੇ। ਇਹ ਉਹਨਾਂ ਨੇ ਉੱਥੇ ਦੀ ਜਿਹੜੀ ਇੱਕ ਸਾਊਥ ਚਾਈਨਾ ਮਾਰਨਿੰਗ ਪੋਸਟ ਆ ਉਹਦੇ ਵਿੱਚ ਦੱਸਿਆ ਹੈਗਾ। ਚਾਈਨਾ ਕਹਿੰਦੇ ਵੀ ਡਿਸੀਜਨ ਕਿਉਂ ਇਹ ਕੀਤਾ ਆ US ਨੇ ਉਸ ਦੀ ਮੰਗ ਕਰਦਾ ਆ ਵੀ ਉਹ ਸਾਨੂੰ ਦੱਸਿਆ ਜਾਵੇ ਕਿਉਂ ਜਿਹੜੀ ਆ ਅੰਬੈਸੀ ਉੱਥੇ ਬੰਦ ਕੀਤੀ ਗਈ ਹੈਗੀ ਆ। ਜੀ ਬਿਲਕੁਲ। ਹਿਊਸਟਨ ਦੇ ਵਿੱਚ ਜਦ ਇਹ ਹਰਜੋਤ ਸਿੰਘ ਜੀ ਉਹਨਾਂ ਨੇ ਦੱਸਿਆ ਆਦੇਸ਼ ਦਿੱਤੇ ਵੀ ਬੰਦ ਕੀਤੀ ਜਾਵੇ ਤਾਂ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਕੌਂਸੂਲੇਟ ਦੇ ਵਿੱਚ ਜਿੰਨੇ ਵੀ ਦਸਤਾਵੇਜ਼ ਸੀਗੇ ਉਸ ਨੂੰ ਜਿਹੜਾ ਆ ਚਾਈਨੀਜ਼ ਕੌਂਸੂਲੇਟ ਦੇ ਬੰਦੇ ਆ ਉਹਨਾਂ ਦੇ ਦੁਆਰਾ ਅੱਗ ਲਾਉਣੀ ਜਾਂ ਉਹਨਾਂ ਨੂੰ ਨਸ਼ਟ ਕਰਨਾ ਜਿਹੜਾ ਸ਼ੁਰੂ ਕੀਤਾ ਗਿਆ। ਜਿਸ ਅੱਗ ਨੂੰ ਦੇਖਦੇ ਹੋਏ ਜਿਹੜੀ ਹਿਊਸਟਨ ਦੀ ਜਿਹੜੀ ਫਾਇਰ ਡਿਪਾਰਟਮੈਂਟ ਆ ਉਹ ਵੀ ਉੱਥੇ ਜਿਹੜੀ ਉਹ ਪਹੁੰਚੀ ਸੀ ਅੱਗ ਨੂੰ ਬੁਝਾਉਣ ਦੇ ਲਈ। ਇਹ ਇੱਕ ਬਹੁਤ ਹੀ ਆਮ ਵਰਤਾਰਾ ਹੈ ਜਦੋਂ ਵੀ ਕਿਸੇ ਮੁਲਕ ਦੇ ਵਿੱਚ ਕਿਸੇ ਅੰਬੈਸੀ ਜਾਂ ਕੌਂਸੂਲੇਟ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਜਾਂਦੇ ਆ ਅਤੇ ਉਹ ਜਿੰਨੇ ਵੀ ਦਸਤਾਵੇਜ਼ ਹੁੰਦੇ ਕਿਉਂਕਿ ਬੜੇ ਗੋਪਨੀय ਕੌਨਫੀਡੈਂਸ਼ੀਅਲ ਉਸ ਦੇ ਵਿੱਚ ਚੀਜ਼ਾਂ ਜਿਹੜੀਆਂ ਹੁੰਦੀਆਂ ਉਸ ਮੁਲਕ ਦੇ ਨਾਲ ਸੰਬੰਧਿਤ ਅਤੇ ਉਹਨਾਂ ਨੂੰ ਜਿਹੜਾ ਉਹ ਅਕਸਰ ਨਸ਼ਟ ਜਿਹੜਾ ਉਹ ਕੀਤਾ ਜਾਂਦਾ ਹੈਗਾ ਆ। ਸੋ ਇਹ ਲਗਾਤਾਰ ਐਸਕਲੇਸ਼ਨ ਅਮਰੀਕਾ ਅਤੇ ਚਾਈਨਾ ਦੇ ਰਿਸ਼ਤਿਆਂ ਦੇ ਦਰਮਿਆਨ ਇਹ ਵੱਧਦੀ ਜਾ ਰਹੀ ਆ। ਇਹ ਜਿਹੜੀ ਟਰੇਡ ਡੀਲ ਦੀਆਂ ਚਰਚਾਵਾਂ ਪਹਿਲੋਂ ਹੁੰਦੀਆਂ ਸੀ ਹੁਣ ਤਾਂ ਸਾਰੇ ਜਾਣੇ ਭੁੱਲ ਹੀ ਜਾਣ ਵੀ ਉਹ ਚੀਜ਼ ਜਿਹੜੀ ਉਹ ਕੁਛ ਵਾਪਰੂਗੀ। ਸੋ ਅਮਰੀਕਾ ਦੇ ਜਿਹੜੇ ਫਾਰਮਰਸ ਆ ਉਹ ਇਸ ਦੇ ਵਿੱਚ ਜ਼ਰੂਰ ਰਗੜ ਹੋ ਸਕਦੇ ਨੇ। ਕਾਰਨ ਉਸ ਦੇ ਵਿੱਚ ਇਹ ਆ ਵੀ ਅਮਰੀਕਾ ਕਾਫੀ ਵੱਡਾ ਇੱਕ ਕਹਿ ਲਓ ਵੀ ਬਾਇਰ ਸੀਗਾ, ਖਰੀਦਣ ਵਾਲਾ ਸੀਗਾ ਜਿਹੜੇ ਅਮਰੀਕਾ ਦੇ ਵੱਖ-ਵੱਖ ਫਾਰਮਰਸ ਦੇ ਜਿਹੜਾ ਪ੍ਰੋਡਕਟ ਆ ਉਹ ਉਹਨਾਂ ਨੂੰ ਜਿਹੜਾ ਉਹ ਖਰੀਦਦਾ ਸੀਗਾ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਿਸ ਪਾਸੇ ਵੱਲ ਨੂੰ ਕਦਮ ਵੱਧਦੇ ਆ, ਕਿਹੜੇ ਪਾਸੇ ਵੱਲ ਨੂੰ ਹੋਰ ਹੋਊਗਾ, ਇਹ ਦੇਖਣ ਵਾਲੀ ਜਿਹੜੀ ਉਹ ਗੱਲ ਰਹੂਗੀ। ਰਾਸ਼ਟਰਪਤੀ ਟਰੰਪ ਅਤੇ ਟਰੰਪ ਪ੍ਰਸ਼ਾਸਨ ਜਿਹੜਾ ਹੈ ਕਰੋਨਾ ਵਾਇਰਸ ਦਾ ਸਾਰਾ ਭਾਂਡਾ ਇਹਨਾਂ ਦੇ ਸਿਰ ਲਗਾਤਾਰ ਜਿਹੜੇ ਉਹ ਭੰਡ ਰਹੇ ਨੇ ਅਤੇ ਇਹ ਲਗਾਤਾਰ ਟਰੇਡ ਨੂੰ ਲੈ ਕੇ ਵੀ ਇਹਨਾਂ ਦੇ ਨਾਲ ਬੜੇ ਲੰਬੇ ਸਮੇਂ ਤੋਂ ਜਿਹੜੀ ਆ ਗੱਲਬਾਤ ਹੋ ਰਹੀ ਹੈ ਪਰ ਕਿਸੇ ਤਣ ਪੱਤਣ ਜਿਹੜੀ ਉਹ ਨਹੀਂ ਸੀ ਲੱਗੀ ਅਤੇ ਇਹ ਇੱਕ ਵੱਡਾ ਕਦਮ ਜਿਹੜਾ ਹਰਜੋਤ ਸਿੰਘ ਜੀ ਉਹ ਗਿਣਿਆ ਜਾ ਸਕਦਾ ਆ ਅਤੇ ਕੂਟਨੀਤਿਕ ਰਿਸ਼ਤਿਆਂ ਦੇ ਵਿੱਚ ਇਹ ਕਾਫੀ ਵੱਡੀਆਂ ਦਰਾਰਾਂ ਜਿਹੜੀਆਂ ਉਹ ਪਾ ਸਕਦਾ ਆ। ਇਹ ਕਿਤੇ ਸ਼ੀਤ ਯੁੱਧ ਵੱਲ ਨੂੰ ਅਮਰੀਕਾ ਅਤੇ ਚਾਈਨਾ ਦੇ ਦਰਮਿਆਨ ਉੱਧਰ ਨੂੰ ਗਲਤ ਨਹੀਂ ਵੱਧ ਰਹੀ। ਲੋਕਾਂ ਦੇ ਵਿੱਚ ਇੱਕ ਇਹ ਵੀ ਜਿਹੜੀ ਚਰਚਾ ਦਾ ਵਿਸ਼ਾ ਆ ਉਹ ਇਸ ਟਾਈਮ ਬਣ ਰਿਹਾ ਹੈਗਾ ਆ। ਸੋ ਅਜੇ ਐਗਜ਼ੈਕਟਲੀ ਕਹਿੰਦੇ ਕਲੀਅਰ ਨਹੀਂ ਹੈਗਾ ਵੀ ਅਮਰੀਕਾ ਦੇ ਦੁਆਰਾ ਜਿਹੜਾ ਚਾਈਨਾ ਦੀ ਹਿਊਸਟਨ ਕੌਂਸੂਲੇਟ ਦੇ ਉੱਤੇ ਕੀ ਕਲੋਜ਼ਰ ਹੋਇਆ ਆ। ਸੋ ਕਿਉਂ ਮਤਲਬ ਕਲੋਜ਼ਰ ਕਰਨ ਦੇ ਲਈ ਆਖਿਆ ਗਿਆ ਇਹ ਹੁਣ ਅਧਿਕਾਰਤ
ਹੋਰ ਗੱਲਾਂ ਦੇ ਵੱਲ ਨੂੰ ਜਿਹੜਾ ਆ ਉਹ ਧਿਆਨ ਰੱਖਣਾ ਪਊਗਾ ਕਿ ਜਿਹੜਾ ਇਸ ਦੇ ਵਿੱਚ ਕਾਰਨ ਆ। ਇਹ ਵੀ ਜ਼ਿਕਰਯੋਗ ਗੱਲ ਹੈਗੀ ਹਰਜੋਤ ਸਿੰਘ ਜੀ, ਹਿਊਸਟਨ ਉਹ ਇਲਾਕਾ ਆ ਜਿੱਥੇ ਨਾਸਾ ਦਾ ਮੇਨ ਹੈੱਡਕੁਆਟਰ ਹੈਗਾ ਆ ਅਮਰੀਕਾ ਦਾ। ਸੋ ਸਪੇਸ ਪ੍ਰੋਗਰਾਮ ਜਿਹੜਾ ਸਪੇਸ ਫਲਾਈਟਸ ਆ ਉਹ ਉੱਥੋਂ ਜਿਹੜੀਆਂ ਆ ਉਹ ਚੱਲਦੀਆਂ ਹੈਗੀਆਂ ਆ। ਆਪਾਂ ਕੱਲ੍ਹ ਹੀ ਖਬਰ ਕਰਕੇ ਹਟੇ ਸੀ ਵੀ ਚਾਈਨੀਜ਼ ਸਰਕਾਰ ਦੇ ਉੱਤੇ ਅਮਰੀਕਾ ਦੇ ਦੁਆਰਾ ਦੋਸ਼ ਲਾਇਆ ਗਿਆ ਆ ਵੀ ਉਹਨਾਂ ਨੇ ਕੁਛ ਹੈਕਰਸ ਨੂੰ ਜਿਹੜੀ ਆ ਇੱਕ ਹਿਸਾਬ ਦੇ ਨਾਲ ਹਾਇਰ ਕਰਕੇ ਅਮਰੀਕਾ ਦੀ ਵੈਕਸੀਨ ਦੀ ਜਿਹੜੀ ਰਿਸਰਚ ਹੈ ਚੱਲ ਰਹੀ ਹੈ ਕਰੋਨਾ ਵਾਇਰਸ ਦੇ ਬਾਬਤ, ਉਹਨਾਂ ਨੂੰ ਉਸ ਦੇ ਦਸਤਾਵੇਜ਼ ਉਸ ਦੀ ਇਨਫੋਰਮੇਸ਼ਨ ਚੋਰੀ ਕਰਨ ਦੇ ਲਈ ਹੱਲਾਸ਼ੇਰੀ ਜਿਹੜੀ ਉਹ ਦਿੱਤੀ ਸੀ। ਸੋ ਜਿਹੜੇ ਆਪਣੇ ਸੈਕਟਰੀ ਆਫ ਸਟੇਟ ਮਾਈਕ ਪੋਂਪੇਓ ਆ, ਰਾਸ਼ਟਰਪਤੀ ਟਰੰਪ ਪ੍ਰਸ਼ਾਸਨ ਆ, ਉਹਨਾਂ ਦਾ ਕਾਫੀ ਸਖਤ ਰਵੱਈਆ ਜਿਹੜਾ ਇਸ ਟਾਈਮ ਚਾਈਨੀਜ਼ ਜਿਹੜੀ ਅਜਿਹੀਆਂ ਚੀਜ਼ਾਂ ਨੂੰ ਲੈ ਕੇ ਹੈਗਾ ਆ। ਅਤੇ ਰਾਸ਼ਟਰਪਤੀ ਟਰੰਪ ਸ਼ੁਰੂ ਤੋਂ ਹੀ ਚਾਈਨਾ ਦੇ ਦੁਆਰਾ ਇੰਟਲੈਕਚੁਅਲ ਪ੍ਰੋਪਰਟੀ ਦੀ ਚੋਰੀ ਨੂੰ ਲੈ ਕੇ ਕਿਤੇ ਨਾ ਕਿਤੇ ਕੋਈ ਨਾ ਕੋਈ ਬਿਆਨ ਜਿਹੜਾ ਅਕਸਰ ਦਿੰਦੇ ਰਹੇ ਸੀਗੇ। ਸੋ ਅੱਜ ਕੱਲ੍ਹ ਆਪਣੇ ਜਿਹੜੇ ਸੈਕਟਰੀ ਆਫ ਸਟੇਟ ਮਾਈਕ ਪੋਂਪੇਓ ਆ ਉਹ ਯੂਰਪ ਨੂੰ ਗਏ ਹੋ ਆ। ਉੱਥੇ UK ਦੇ ਜਿਹੜੇ ਪ੍ਰਾਈਮ ਮਿਨਿਸਟਰ ਆ ਬੋਰਿਸ ਜੌਨਸਨ, ਉਹਨਾਂ ਦੇ ਨਾਲ ਉਹਨਾਂ ਨੇ ਚਾਈਨਾ ਦੇ ਬਾਰੇ ਬੜੀ ਡਿਟੇਲ ਦੇ ਵਿੱਚ ਗੱਲਬਾਤ ਕੀਤੀ ਹੈਗੀ ਆ ਅਤੇ US ਅਤੇ UK ਦੀ ਜਿਹੜੀ ਟਰੇਡ ਡੀਲ ਹੈਗੀ ਆ ਉਹਦੇ ਬਾਰੇ ਵੀ ਡਿਸਕਸ ਕੀਤਾ। ਮਾਈਕ ਪੋਂਪੇਓ ਨੇ ਬੋਰਿਸ ਜੌਨਸਨ ਦੀ ਜਿਹੜੀ ਆ ਇੱਕ ਤਰ੍ਹਾਂ ਨਾਲ ਸ਼ਲਾਘਾ ਕੀਤੀ ਆ ਵੀ ਉਹਨਾਂ ਨੇ ਵਾਹਵਾਈ ਜਿਹੜੀ ਕੰਪਨੀ ਹੈਗੀ ਆ 5G ਜਿਨ੍ਹਾਂ ਦਾ ਨੈਟਵਰਕ ਆ, ਉਹ ਕਹਿੰਦੇ ਵੀ ਉਹਨਾਂ ਨੇ 2027 ਤੱਕ ਇਹ ਬੰਦ ਕਰ ਦੇਣਾ। ਚਾਈਨਾ ਨਾਲ ਕੋਈ ਉਹਨਾਂ ਨੇ ਡੀਲ ਨਹੀਂ ਕਰਨੀ ਇਹਦੇ ਉੱਤੇ। ਕਰੋਨਾ ਵਾਇਰਸ ਨੂੰ ਲੈ ਕੇ ਸਾਰੇ ਯੂਰਪ ਦੇ ਮੁਲਕ ਇੱਧਰੋਂ ਕੈਨੇਡਾ, US, ਆਸਟ੍ਰੇਲੀਆ, ਚਾਈਨਾ ਦੇ ਉਲਟ ਪੂਰੇ ਹੋਏ ਹੈਗੇ ਆ। ਅਤੇ ਰੀਸੈਂਟਲੀ ਹਾਂਗਕਾਂਗ ਨੂੰ ਲੈ ਕੇ ਵੀ ਮਾਹੌਲ ਬੜਾ ਗਰਮਾਇਆ ਹੋਇਆ ਹੈ। ਕੈਨੇਡਾ ਵਾਲਿਆਂ ਨੇ ਵੀ ਆਪਣੀ ਟਰੀਟੀ ਜਿਹੜੀ ਆ ਹਾਂਗਕਾਂਗ ਨਾਲ ਸੀ ਐਕਸਟ੍ਰੈਡੀਸ਼ਨ ਦੀ ਬੰਦ ਕਰਤੀ, USA ਵਾਲਿਆਂ ਨੇ ਵੀ, UK ਵਾਲਿਆਂ ਨੇ ਵੀ। ਅਤੇ ਟਰੇਡ ਨੂੰ ਲੈ ਕੇ ਜਿਹੜੇ ਮਾਈਕ ਪੋਂਪੇਓ ਤੁਸੀਂ ਜਿਸ ਤਰ੍ਹਾਂ ਕਹਿੰਦੇ ਆ ਵੀ ਐਗਰੀਕਲਚਰ ਨੂੰ ਹਰਟ ਹੋਊਗਾ, ਅਤੇ US UK ਦੇ ਨਾਲ ਐਗਰੀਕਲਚਰ ਜਿਹੜੇ ਪ੍ਰੋਡਕਟਸ ਆ ਉਹਨਾਂ ਦੇ ਉੱਤੇ ਹੀ ਟਰੇਡ ਦੀ ਜਿਹੜੀ ਗੱਲਬਾਤ ਕਰ ਰਿਹਾ ਹੈਗਾ ਇਸ ਟਾਈਮ ਮਾਈਕ ਪੋਂਪੇਓ। ਕਿਉਂਕਿ ਪਿਛਲੇ ਦਿਨਾਂ 'ਚ ਕੀ ਹੋਇਆ ਪਈ, ਚਾਈਨਾ ਤੋਂ ਕਹਿੰਦੇ ਪਈ ਚਿਕਨ ਅਤੇ ਬੀਫ ਉੱਥੋਂ ਬਹੁਤ ਆਉਂਦੀ ਸੀ UK ਨੂੰ, ਅਤੇ ਇਹ ਪਤਾ ਲੱਗਾ ਵੀ ਉਹ ਜਿਹੜੇ ਚਾਈਨਾ ਦੇ ਵਿੱਚ ਚਿਕਨ ਅਤੇ ਜਿਹੜੇ ਚਿਕਨ ਸੀ ਉਸ ਨੂੰ ਕਲੋਰੀਨ ਦੇ ਨਾਲ ਵਾਸ਼ ਕੀਤਾ ਹੋਇਆ ਸੀ। ਸੋ ਦੇਖੋ ਕੈਮੀਕਲ ਨਾਲ ਵਾਸ਼ ਕੀਤੀਆਂ ਸੀ, ਸੋ ਉਹ ਟੋਟਲੀ ਬੈਨ ਆ UK ਦੇ ਵਿੱਚ। ਅਤੇ ਦੂਸਰੇ ਨੰਬਰ 'ਤੇ ਜਿਹੜੀਆਂ ਬੀਫ ਸੀਗੀਆਂ, ਜਿਹੜੀਆਂ ਗਾਵਾਂ ਸੀਗੀਆਂ, ਉਹਨਾਂ ਦੇ ਵਿੱਚ ਹਾਰਮੋਨ ਇੰਜੈਕਟ ਕੀਤੇ ਹੋਏ ਹੈਗੇ, ਉਹ ਵੀ UK ਦੇ ਵਿੱਚ ਬੈਨ ਹੈਗੇ ਆ। ਸੋ ਉਸ ਨੂੰ ਲੈ ਕੇ ਵੀ ਉੱਥੇ ਕਾਫੀ ਰੌਲਾ ਗੌਲਾ ਜਿਹੜਾ ਪੈ ਰਿਹਾ ਹੈਗਾ ਆ। ਅਤੇ USA ਨੇ $300 ਮਿਲੀਅਨ ਦੀਆਂ ਡੋਜ਼ਜ਼ ਬ੍ਰਿਟਿਸ਼ ਡਰੱਗ ਮੇਕਰ ਜਿਹੜੀ ਐਸਟਰਾਜ਼ਨੇਕਾ ਹੈਗੀ ਆ, ਜਿਸ ਨੇ ਆਕਸਫੋਰਡ ਯੂਨੀਵਰਸਿਟੀ ਨਾਲ ਰਲ ਕੇ ਵੈਕਸੀਨ ਤਿਆਰ ਕੀਤਾ ਹੈਗਾ, ਉਹਨਾਂ ਨੇ ਆਲਰੇਡੀ ਆਰਡਰ ਕਰ ਦਿੱਤੀਆਂ ਹੈਗੀਆਂ ਆ, ਜੋ ਕਿ 1.2 ਬਿਲੀਅਨ ਵਰਥ ਹੈਗੀਆਂ। ਜੀ ਜੀ, ਇਸੇ ਚੀਜ਼ ਦੀ ਜੇ ਆਪਾਂ ਹਰਜੋਤ ਸਿੰਘ ਜੀ ਅੱਗੇ ਗੱਲ ਕਰਦੇ ਜਾਈਏ, ਕਰੋਨਾ ਵਾਇਰਸ ਦੀ ਵੈਕਸੀਨ ਨੂੰ ਲੈ ਕੇ ਜਿਹੜੀ ਫੈਡਰਲ ਸਰਕਾਰ ਆ ਅਮਰੀਕਾ ਦੀ, ਉਹਨਾਂ ਦੇ ਦੁਆਰਾ ਜਿਹੜਾ ਫਾਈਜ਼ਰ ਅਤੇ ਬਾਇਓਐਨਟੈਕ ਉਹਨਾਂ ਦੇ ਨਾਲ ਇੱਕ ਸਮਝੌਤਾ ਇਕਰਾਰ ਜਿਹੜਾ ਆ ਉਹ ਕੀਤਾ ਗਿਆ ਆ, ਜਿਸ ਦੇ ਵਿੱਚ 100 ਮਿਲੀਅਨ ਡੋਜ਼ਿਸ ਕਰੋਨਾ ਵਾਇਰਸ ਵੈਕਸੀਨ ਦੀ ਜਿਹੜੀ ਉਹਨਾਂ ਨੇ ਖਰੀਦੀ ਆ $1.95 ਬਿਲੀਅਨ ਦੀ ਜਿਹੜੀ ਉਹ ਡੀਲ ਦੇ ਵਿੱਚ। ਇਹ ਬਾਇਓਟੈਕ ਕੰਪਨੀਜ਼ ਦੇ ਨਾਲ ਜਿਹੜਾ ਸਮਝੌਤਾ ਹੈ ਉਸ ਦੇ ਬਾਰੇ ਅੱਜ ਹੀ ਜਿਹੜੀ ਉਹ ਜਾਣਕਾਰੀ ਦਿੱਤੀ ਗਈ ਆ। ਇਹ ਜਿਹੜਾ ਸਮਝੌਤਾ ਹੈ ਰਾਸ਼ਟਰਪਤੀ ਟਰੰਪ ਐਡਮਿਨਿਸਟ੍ਰੇਸ਼ਨ ਦਾ ਆਪਰੇਸ਼ਨ ਵਾਰਪ ਸਪੀਡ ਵੈਕਸੀਨੇਸ਼ਨ ਐਫਰਟ, ਉਸ ਦੇ ਤਹਿਤ ਜਿਹੜਾ ਉਹ ਕੀਤਾ ਗਿਆ ਆ, ਜਿਸ ਦੇ ਵਿੱਚ ਸਰਕਾਰ ਨੂੰ ਇਖਤਿਆਰ ਹੋਵੇਗਾ ਵੀ ਉਹ 500 ਮਿਲੀਅਨ ਡੋਜ਼ਿਸ ਵੈਕਸੀਨ ਦੀਆਂ ਜਿਹੜੀਆਂ ਆ ਉਹ ਐਡੀਸ਼ਨਲ ਅਕਵਾਇਰ ਜਿਹੜੀਆਂ ਆ ਉਹ ਕਰ ਸਕਦੀਆਂ ਆ, ਵੀ ਇਹ ਜਿਹੜੀਆਂ ਅਪਰੂਵਡ ਹੋਣ ਅਤੇ ਇਫੈਕਟਿਵ ਅਤੇ ਸਿਕਿਉਰ ਹੋਣ ਰੈਗੂਲੇਟਰੀ ਜਿਹੜੇ ਆ ਅਪਰੂਵਲ ਦੇ ਲਈ। ਸੋ ਇਹ ਇਸ ਟਾਈਮ ਜਿਹੜਾ ਉਹ ਹੋਇਆ ਆ, ਇਹ ਉਸ ਮੌਕੇ ਹਰਜੋਤ ਸਿੰਘ ਜੀ ਐਗਰੀਮੈਂਟ ਸਮਝੌਤਾ ਸਾਹਮਣੇ ਆਇਆ ਜਦੋਂ ਕੱਲ੍ਹ ਦੀ ਇਹ ਰਿਪੋਰਟ ਆਈ ਸੀ ਵੀ ਅਮਰੀਕਾ ਦੇ ਵਿੱਚ 1000 ਤੋਂ ਵੱਧ ਮੌਤਾਂ ਫਿਰ ਕਰੋਨਾ ਵਾਇਰਸ ਦੇ ਕਰਕੇ ਇੱਕੋ ਦਿਨ ਦੇ ਵਿੱਚ ਹੋਈਆਂ ਸੀ। ਅਤੇ ਕੱਲ੍ਹ ਰਾਸ਼ਟਰਪਤੀ ਟਰੰਪ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਸੀਗੀ, ਉਸ ਦੇ ਵਿੱਚ ਉਹਨਾਂ ਨੇ ਇਹ ਜ਼ਿਕਰ ਕੀਤਾ ਸੀ ਵੀ ਇਹ ਅਜੇ ਹਾਲ ਦੀ ਘੜੀ ਹੋਰ ਜਿਹੜੇ ਹਾਲਾਤ ਆ ਉਹ ਮਾੜੇ ਹੋਣਗੇ, ਠੀਕ ਹੋਣ ਤੋਂ ਪਹਿਲਾਂ ਇਹੀ ਜਿਹੜੀਆਂ ਚਰਚਾਵਾਂ ਆਪਾਂ ਮਾਰਚ ਦੇ ਮਹੀਨੇ ਦੇ ਵਿੱਚ ਵੀ ਜਿਹੜੀਆਂ ਉਹ ਸੁਣਦੇ ਰਹੇ ਸੀ, ਪਰ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਆ ਕਿਸੇ ਤਰੀਕੇ ਦਾ ਕਹਿ ਲਓ ਵੀ ਫੈਡਰਲ ਲੈਵਲ ਤੋਂ ਘੱਟ ਜਿਹੜੇ ਆ ਉਹ ਆਦੇਸ਼ ਜਿਹੜੇ ਆਏ।
ਹਰ ਇੱਕ ਨੇ ਆਪੋ ਆਪਣੇ ਪੱਧਰ ਦੇ ਉੱਤੇ ਕਰਨ ਦੀਆਂ ਜਿਹੜੀਆਂ ਉਹ ਕੋਸ਼ਿਸ਼ਾਂ ਕੀਤੀਆਂ, ਜਿਸ ਦੇ ਵਿੱਚ ਇੱਕ ਸੁਰਤਾ ਜਿਹੜੀ ਆ ਉਹ ਸਾਰੇ ਪਾਸੇ ਨਹੀਂ ਬਣੀ ਅਤੇ ਅਜੇ ਵੀ ਮਾਸਕ ਨੂੰ ਲੈ ਕੇ ਬਹੁਤ ਜ਼ਿਆਦਾ ਲੋਕ ਜਿਹੜੇ ਆ ਉਹ ਇਸ ਚੀਜ਼ ਦੇ ਖਿਲਾਫ ਵੀ ਜਿਹੜੇ ਉਹ ਦੇਖੇ ਜਾ ਰਹੇ ਆ। ਪਰ ਕੱਲ੍ਹ ਰਾਸ਼ਟਰਪਤੀ ਟਰੰਪ ਨੇ ਫਿਰ ਮਾਸਕ ਪਾਉਣ ਦੀ ਅਪੀਲ ਸਾਰੇ ਲੋਕਾਂ ਨੂੰ ਕੀਤੀ ਆ। ਚਲੋ ਆਪਾਂ ਉਮੀਦ ਕਰਦੇ ਹਾਂ ਵੀ ਉਹਨਾਂ ਦੀ ਗੱਲ ਸੁਣ ਕੇ ਜਿਹੜੇ ਮਾਸਕ ਅਜੇ ਨਹੀਂ ਸੀ ਪਾ ਕੇ ਬਾਹਰ ਜਾਣ ਦੇ ਹਮਾਇਤੀ, ਉਹ ਉਸ ਦੀ ਹਮਾਇਤ ਦੇ ਵਿੱਚ ਜਿਹੜੇ ਉਹ ਆ ਜਾਣਗੇ। ਜੀ, ਅਗਲੀ ਖਬਰ ਵੱਲ ਚੱਲੀਏ ਜੋ ਕਿ ਸਟਿਮੂਲਸ ਪੈਕੇਜ ਨੂੰ ਲੈ ਕੇ ਆ। ਕਹਿੰਦੇ ਵੀ ਰਿਪਬਲਿਕਨਸ ਸਾਰੇ ਹੁਣ ਯੂਨਾਈਟ ਹੈਗੇ ਆ, ਸਾਰੇ ਹੀ ਜੋ ਮੁੱਦੇ ਆ ਉਹਨਾਂ 'ਤੇ ਐਕਸੈਪਟ ਇੱਕ ਜਿਹੜਾ ਪੇਰੋਲ ਟੈਕਸ ਨੂੰ ਲੈ ਕੇ, ਉਹਦੇ ਵਿੱਚ ਕੁਛ ਰਿਪਬਲਿਕਨ ਸੈਨੇਟਰਸ ਉਹ ਉਸ ਹੱਕ ਦੇ ਵਿੱਚ ਨਹੀਂ, ਪਰ ਵਾਈਟ ਹਾਊਸ ਵਾਲੇ ਕਹਿੰਦੇ ਆ ਵੀ ਉਹ ਪੇਰੋਲ ਟੈਕਸ ਕੱਟ ਵੀ ਇਨਕਲੂਡ ਹੋਣਾ ਚਾਹੀਦਾ ਹੈਗਾ। ਮਿਚ ਮਕੋਨਲ ਕਹਿੰਦੇ ਆ ਵੀ ਮੈਂ ਸੈਨੇਟ ਮੈਜੋਰਟੀ ਲੀਡਰ ਜਿਹੜੇ ਜੋ ਹੈਗੇ ਆ ਵੀ ਥੋੜ੍ਹੇ ਦਿਨਾਂ ਦੇ ਵਿੱਚ ਇਹ ਸਟਿਮੂਲਸ ਪੈਕੇਜ ਨੂੰ ਪੇਸ਼ ਕਰੂੰਗਾ। ਸਾਰਿਆਂ ਨੂੰ ਪਤਾ ਹੀ ਆ ਵੀ ਜਿਹੜਾ ਐਕਸਟਰਾ $600 ਮਿਲਦਾ ਹੈਗਾ ਆ ਅਨਪਲਾਇਮੈਂਟ ਦੇ ਲਈ ਫੈਡਰਲ ਗਵਰਨਮੈਂਟ ਵੱਲੋਂ, ਉਸ ਦੀ ਲਾਸਟ ਡੇਟ ਜੁਲਾਈ ਐਂਡ ਹੈਗੀ ਆ, ਇਸ ਤੋਂ ਬਾਅਦ ਉਹ ਖਤਮ ਹੋ ਜਾਣਾ ਆ। ਸੋ ਉਹ ਵੀ ਕਹਿੰਦੇ ਵਿੱਚ ਇਨਕਲੂਡ ਹੋ ਸਕਦਾ ਹੈ ਵੀ ਦੁਬਾਰਾ ਕਿ ਫਿਰ ਉਸ ਨੂੰ ਐਡ ਕੀਤਾ ਜਾਵੇ। ਅਤੇ ਦੂਸਰਾ ਜਿਹੜਾ ਆ $1200 ਜਿਸ ਤਰ੍ਹਾਂ ਮਿਲੇ ਸੀ, ਉਹ ਵੀ ਇਸ ਪੈਕੇਜ ਦੇ ਵਿੱਚ ਰਿਪਬਲਿਕਨ ਆਲਮੋਸਟ ਰੈਡੀ ਹੈਗੇ ਆ ਵੀ ਠੀਕ ਆ, ਸਾਰਿਆਂ ਨੂੰ ਦੇਣਾ ਚਾਹੀਦਾ ਹੈਗਾ, ਪਰ ਉਹਦੇ ਵਿੱਚ ਲਿਮਿਟ ਹੋਊਗੀ। ਜਿਸ ਤਰ੍ਹਾਂ ਮੈਂ ਦੱਸਿਆ ਸੀ ਪਿਛਲੀ ਵਾਰੀ 75,000 ਪਰ ਪਰਸਨ ਸੀ, 1.5 ਲੱਖ ਹਸਬੈਂਡ ਵਾਈਫ ਨੂੰ ਸੀ, ਅਤੇ ਇਸ ਵਾਰ ਉਹਨਾਂ ਨੇ 40,000 ਪਰ ਪਰਸਨ ਇਨਕਮ ਰੱਖੀ ਸੀ, ਪਰ ਲੱਗਦਾ ਇਹਨੂੰ ਥੋੜ੍ਹਾ ਵਧਾਇਆ ਜਾਊਗਾ। ਸੋ ਇਹਦੇ ਬਾਰੇ ਫਾਈਨਲ ਡਿਟੇਲ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂਗੀ। ਪਰ ਅੱਜ ਕਾਫੀ ਜਿਹੜੀ ਆ ਉਹਨਾਂ ਨੇ ਲੰਚ ਕੀਤਾ ਸੀ, ਜਿਹੜੇ ਰਿਪਬਲਿਕਨਸ ਸੈਨੇਟਰਸ ਹੈਗੇ ਸਾਰਿਆਂ ਨੇ ਰਲ ਕੇ, ਅਤੇ ਉੱਥੇ ਜਿਹੜੀ ਇਹ ਡਿਸਕਸ਼ਨ ਆ ਨਵਾਂ ਜਿਹੜਾ ਸਟਿਮੂਲਸ ਪੈਕੇਜ ਦਾ ਆਉਣਾ ਹੈਗਾ ਆ ਉਹਦੇ ਬਾਰੇ ਹੋਈ। ਜੀ, ਜਦ ਮਿਚ ਮਕੋਨਲ ਨੂੰ ਕਹਿੰਦੇ ਸਵਾਲ ਪੁੱਛਿਆ ਗਿਆ ਵੀ ਕੀ ਤੁਹਾਨੂੰ ਲੱਗਦਾ ਵੀ ਕੋਵਿਡ-19 ਦਾ ਬਿੱਲ ਇਸ ਹਫਤੇ ਦੇ ਜਾਂ ਅਗਲੇ ਹਫਤੇ ਦੇ ਅਖੀਰ ਤੱਕ ਪਾਸ ਹੋ ਜਾਊਗਾ, ਤਾਂ ਅੱਗੋਂ ਸਿਰਫ ਉਹ ਹੱਸ ਗਏ ਅਤੇ ਉਹਨਾਂ ਨੇ ਇਸ ਤਰੀਕੇ ਦਾ ਜਵਾਬ ਨਹੀਂ ਦਿੱਤਾ। ਸੋ ਜਿੱਦਾਂ ਆਪਾਂ ਕੱਲ੍ਹ ਦਾ ਇਹ ਕਹਿ ਰਹੇ ਹਾਂ ਵੀ ਅਚੰਭਾ ਤਾਂ ਹੋਊਗਾ ਜੇ ਇਸ ਵੀਕ ਦੇ ਵਿੱਚ ਇਹ ਐਕਚੁਅਲ ਦੇ ਵਿੱਚ ਕਿਸੇ ਸਮਝੌਤੇ ਦੇ ਉੱਤੇ ਪਹੁੰਚ ਜਾਂਦੇ ਆ, ਨਹੀਂ ਤਾਂ ਅਚੰਭੇ ਵਾਲੀ ਕੋਈ ਬਹੁਤੀ ਗੱਲ ਨਹੀਂ, ਕਿਉਂਕਿ ਇਹਨਾਂ ਦੇ ਤਾਂ ਸਾਰਾ ਕੁਝ ਸੇਫ ਆ, ਸਿਕਿਉਰ ਆ, ਇਹਨਾਂ ਨੂੰ ਤਾਂ ਕੋਈ ਜਿਹੜੀ ਉਹ ਟੈਨਸ਼ਨ ਨਹੀਂ ਆ। ਸਮੱਸਿਆ ਤਾਂ ਉਹਨਾਂ 30 ਮਿਲੀਅਨ ਅਮੈਰੀਕਨਸ ਦੀ ਆ ਜਿਹੜੇ ਇਸ ਟਾਈਮ ਅਨਇੰਪਲੋਇਮੈਂਟ ਬੈਨੀਫਿਟਸ ਦੇ ਸਹਾਰੇ ਆਪਣਾ ਗੁਜ਼ਰ ਬਸਰ ਜਿਹੜਾ ਆ ਉਹ ਜਿਹੜੇ ਉਹ ਕਰ ਰਹੇ ਹੈਗੇ ਆ, ਅਤੇ ਉਹ ਇਸ ਹਫਤੇ ਦੇ ਅਖੀਰ ਦੇ ਵਿੱਚ ਜਿਹੜਾ ਐਕਸਟਰਾ $600 ਪਰ ਵੀਕ ਜਿਹੜਾ ਮਿਲਣਾ ਆ ਉਹ ਬੰਦ ਹੋਊਗਾ। ਅਤੇ ਬਹੁਤ ਸਾਰੇ ਅਤੇ ਇੱਦਾਂ ਦੇ ਵੀ ਉਹਨਾਂ ਦੇ ਹਾਲਾਤ ਹੋ ਸਕਦੇ ਆ ਵੀ ਪਤਾ ਨਹੀਂ ਅਗਲੇ ਮਹੀਨੇ 'ਚ ਫਿਰ ਰੈਂਟ ਵੀ ਦੇ ਹੋਣਾ ਆ, ਕਿਉਂਕਿ ਬਹੁਤ ਸਾਰੀ ਇੱਦਾਂ ਦੀਆਂ ਨਿਊਜ਼ ਰਿਪੋਰਟਸ ਜਿਹੜੀਆਂ ਉਹ ਸਾਹਮਣੇ ਆ ਵੀ ਲੋਕ ਜਿਹੜੇ ਆ ਰੋਟੀ ਖਾਈਏ ਕਿ ਰੈਂਟ ਦਈਏ, ਅਜਿਹੇ ਹਾਲਾਤਾਂ ਦੇ ਵਿੱਚ ਫਿਰ ਇਸ ਚੀਜ਼ ਵੱਲ ਨੂੰ ਜਿਹੜਾ ਉਹ ਦੇਖਿਆ ਜਾਊਗਾ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਆ, ਪਰ ਇੱਕ ਸੁਰਤਾ ਅੰਦਰੂਨੀ ਤੌਰ ਦੇ ਉੱਤੇ ਜਿਹੜੀ ਰਿਪਬਲਿਕਨ ਪਾਰਟੀ ਦੀ ਉਹ ਜਿਹੜੀ ਥੋੜ੍ਹੀ ਹਿੱਲੀ ਹੋਈ ਹੈਗੀ ਆ, ਖਾਸ ਕਰਕੇ ਜਿਹੜੇ ਕੁਛ ਕੁ ਜਿਹੜੇ ਮਸਲਿਆਂ ਨੂੰ ਜਿੱਦਾਂ ਤੁਸੀਂ ਦੱਸਿਆ ਪੇਰੋਲ ਟੈਕਸ ਕੱਟਸ ਆ ਉਸ ਨੂੰ ਲੈ ਕੇ, ਬਾਕੀ ਤਕਰੀਬਨ ਸਾਰੇ ਮੁੱਦਿਆਂ ਦੇ ਉੱਤੇ ਜਿਹੜੇ ਉਹ ਜੁੜੇ ਹੋਏ ਨੇ। ਚੱਕ ਸ਼ੂਮਰ ਨੇ ਜਿਹੜਾ ਉਹ ਇਸ ਦੇ ਉੱਤੇ ਉਹਨਾਂ ਨੇ ਇਹ ਬਿਆਨ ਦਿੱਤਾ ਵੀ ਰਾਈਟ ਨਾਓ ਪੂਰੀ ਤਰ੍ਹਾਂ ਕਹਿੰਦੇ ਡਿਸਆਰਗਨਾਈਜ਼ਡ ਤਰੀਕੇ ਦੇ ਨਾਲ ਵਿਦਾਊਟ ਐਨੀ ਪਲਾਨ ਜਿਹੜੇ ਰਿਪਬਲਿਕਨਸ ਆ ਇਸ ਚੀਜ਼ ਨੂੰ ਹੱਲ ਕਰਨ ਵੱਲ ਨੂੰ ਵੱਧ ਰਹੇ ਆ, ਜਿਸ ਦਾ ਨੁਕਸਾਨ ਜਿਹੜੇ ਆ ਖਾਸ ਕਰਕੇ ਇਸ ਟਾਈਮ ਲੋਕ ਜਿਹੜੇ ਪੀੜਤ ਨੇ ਇਸ ਕਰੋਨਾ ਵਾਇਰਸ ਦੇ ਕਰਕੇ ਆਰਥਿਕ ਤੌਰ ਦੇ ਉੱਤੇ ਵੀ ਉਹਨਾਂ ਨੂੰ ਜਿਹੜਾ ਉਹ ਨੁਕਸਾਨ ਜਿਹੜਾ ਉਹ ਝੱਲਣਾ ਪੈ ਸਕਦਾ ਹੈ। ਜੀ, ਸੋ ਬਿਲਕੁਲ ਮਿਚ ਮਕੋਨਲ ਜਿਹੜੇ ਕਹਿੰਦੇ ਆ ਵੀ ਜਦੋਂ ਪਹਿਲਾਂ ਮੀਟਿੰਗ ਸ਼ੁਰੂ ਹੋਈ ਜਿਹੜਾ ਉਹਨਾਂ ਦਾ ਲੰਚ ਸੀ, ਉਹ ਕਹਿੰਦੇ ਵੀ ਇਸ ਤਰ੍ਹਾਂ ਲੱਗਦਾ ਸੀ ਵੀ ਬਰਨੀ ਬ੍ਰਦਰਸ ਦੇ ਨਾਲ ਮੈਂ ਲੰਚ ਕਰ ਰਿਹਾ, ਅਤੇ ਉਹਨਾਂ ਨੇ ਪਾਰਟੀ ਜਿਹੜੀ ਆ ਸਪੈਂਡਿੰਗ ਦੇ ਉੱਤੇ ਮਨੀ ਦੇ ਉੱਤੇ ਜਿਹੜੀ ਐਗਰੀ ਕਰ ਰਹੀ ਆ ਉਸ ਦੇ ਉਲਟੋ ਕਾਫੀ ਬੋਲੇ। ਕਹਿੰਦੇ ਵੀ ਸਾਨੂੰ ਜਿਹੜੇ ਆ ਫਿਸਕਲ ਕੰਜ਼ਰਵੇਟਿਵ ਰਹਿਣਾ ਚਾਹੀਦਾ ਹੈਗਾ। ਸੋ ਇੰਟਰਨਲੀ ਵੀ ਕਾਫੀ ਪ੍ਰੋਬਲਮ ਹੈਗੀ ਆ ਸਪੈਂਡਿੰਗ ਦੇ ਉੱਤੇ। ਸੋ ਦੇਖੋ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੁਛ ਕੁ ਦਿਨਾਂ ਦੇ ਵਿੱਚ ਕਿਹੜੇ ਇਸ਼ੂ ਦੇ ਉੱਤੇ ਜਿਹੜੇ ਆ ਐਗਰੀ ਕਰਦੇ ਆ ਰਿਪਬਲਿਕਨਸ, ਉਹ ਤੋਂ ਬਾਅਦ ਫਿਰ ਡੈਮੋਕ੍ਰੇਟਸ ਨਾਲ ਐਗਰੀ ਹੋ ਕੇ ਜਿਹੜਾ ਬਿੱਲ ਆ ਫਿਰ ਪ੍ਰੈਜ਼ੀਡੈਂਟ ਕੋਲ ਜਾਊਗਾ, ਜੋ ਕਿ ਉਹ ਆਲਰੇਡੀ ਉਹ ਕਹਿੰਦੇ ਆ ਵੀ ਮੈਂ ਸਾਈਨ ਕਰਨ ਦੇ ਲਈ ਰੈਡੀ ਹੈਗਾ ਆ, ਅਤੇ ਜੋ ਐਗਰੀ ਹੋ ਕੇ ਆਏਗਾ। ਜੀ, ਪਰ ਇਹ ਵੀ ਚੀਜ਼ ਹਰਜੋਤ ਸਿੰਘ ਜੀ ਦੇਖਣ ਵਾਲੀ ਹੈ ਸਪੈਂਡਿੰਗ ਨੂੰ ਲੈ ਕੇ ਵੀ ਇਹ ਵਨਸ ਇਨ ਏ ਲਾਈਫ ਟਾਈਮ ਵਾਲੀ ਸਿਚੁਏਸ਼ਨ ਆ। ਕਰੋਨਾ ਵਾਇਰਸ ਪੈਂਡੈਮਿਕ ਇਹ ਤਾਂ ਹੈ ਨਹੀਂ ਵੀ ਹਰ ਸਾਲ ਜਿਹੜਾ ਆਉਂਦਾ ਆ। ਸੋ ਉਸ ਚੀਜ਼ ਨੂੰ ਉਸ ਚੀਜ਼ ਨੂੰ ਹੱਲ ਕਰਨ ਦੇ ਲਈ ਵੀ ਵਨਸ ਇਨ ਲਾਈਫ ਟਾਈਮ ਇੱਦਾਂ ਦੇ ਸਪੈਂਡਿੰਗ ਜਿਹੜੀਆਂ ਚੀਜ਼ਾਂ ਆ ਉਹ ਕਰਨੀਆਂ ਪੈ ਸਕਦੀਆਂ ਆ। ਸੋ ਦੇਖਦੇ ਹਾਂ ਵੀ ਕੀ ਵਿਚਾਰ ਜਿਹੜੇ ਆ ਇਹ ਉੱਧਰ ਰੱਖਦੇ ਨੇ।
ਉੱਧਰ ਜਿਹੜਾ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ, ਯੂਨਾਈਟਿਡ ਏਅਰਲਾਈਨਸ ਨੇ ਆਪਣੀ ਜਿਹੜੀ ਮਾਸਕ ਦੀ ਰਿਕੁਆਇਰਮੈਂਟ ਆ ਉਸ ਨੂੰ ਐਕਸਪੈਂਡ ਕਰਦੇ ਹੋਏ ਆਖਿਆ ਆ, ਕਹਿੰਦੇ ਵੀ ਜਿਹੜੇ ਕਸਟਮਰ ਸਰਵਿਸ ਕਾਊਂਟਰ ਗੇਟਸ ਤੇ ਬੈਗੇਜ ਕਲੇਮਸ ਹੈਗੇ ਆ ਤੇ ਪਲੇਨਸ ਆ, ਉਹਨਾਂ ਦੇ ਵਿੱਚ ਵੀ ਜਿਹੜੇ ਮਾਸਕ ਪਾਉਣੇ ਜਿਹੜੇ ਆ ਉੱਥੇ ਲਾਜ਼ਮੀ ਹੋਇਆ ਕਰਨਗੇ ਇਸ ਕਰੋਨਾ ਵਾਇਰਸ ਪੈਂਡੈਮਿਕ ਦੇ ਚੱਲਦਿਆਂ। ਤਕਰੀਬਨ ਸਾਰੀਆਂ ਹੀ ਏਅਰਲਾਈਨਸ ਨੇ ਜਦੋਂ ਹੁਣ ਆਪਣੇ ਜਿਹੜਾ ਕਰਦੇ ਹੁੰਦੇ ਆ ਕੁਆਟਰਲੀ ਅਰਨਿੰਗਸ ਜਾਂ ਇੱਦਾਂ ਦੀਆਂ ਆ, ਉਹਦੇ ਵਿੱਚ ਕਾਫੀ ਵੱਡੇ ਵੱਡੇ ਨੁਕਸਾਨ ਜਿਹੜੇ ਆ ਉਹ ਦਿਖਾਏ ਨੇ। ਅਜੇ ਇਹਨਾਂ ਨੂੰ ਕਾਫੀ ਕਹਿ ਸਕਦੇ ਹਾਂ ਵੀ ਬੇਲ ਆਊਟ ਮਨੀ ਜਾਂ ਕਹਿ ਲਓ ਵੀ ਕੰਮ ਚੱਲਦਾ ਰੱਖਣ ਦੇ ਲਈ ਫੈਡਰਲ ਸਰਕਾਰ ਦੇ ਦੁਆਰਾ ਕਾਫੀ ਮਿਲੀਅਨਸ ਬਿਲੀਅਨਸ ਆਫ ਡਾਲਰ ਜਿਹੜੇ ਆ ਉਹ ਵੀ ਦਿੱਤੇ ਗਏ ਹੈਗੇ ਨੇ। ਸੋ ਦੇਖਦੇ ਹਾਂ ਹਰਜੋਤ ਸਿੰਘ ਜੀ ਕੀ ਬਣਦਾ ਆ। ਉੱਧਰ ਜਿਹੜਾ ਆਪਾਂ ਰੈਂਟਸ ਨੂੰ ਲੈ ਕੇ ਗੱਲ ਕਰਦੇ ਸੀਗੇ ਵੀ ਉਹਦੇ ਉੱਤੇ ਜਿਹੜਾ ਮੋਰਟੋਰੀਅਮ ਆ ਉਹ ਆਉਂਦੇ ਜਿਹੜਾ ਮਾਰਚ ਦੇ ਵਿੱਚ ਲਾਇਆ ਗਿਆ ਸੀਗਾ ਫੈਡਰਲ ਸਰਕਾਰ ਦੇ ਦੁਆਰਾ, ਉਹ ਇਸ ਫਰਾਈਡੇ ਨੂੰ ਖ਼ਤਮ ਹੋਣ ਜਾ ਰਿਹਾ ਆ। ਸੋ ਇਸ ਫਰਾਈਡੇ ਤੋਂ ਬਾਅਦ ਜਿਹੜੇ ਲੈਂਡਲੋਰਡ ਚਾਹੁੰਦੇ ਆ ਵੀ ਜੇ ਉਹਨਾਂ ਨੂੰ ਰੈਂਟ ਨਹੀਂ ਦੇ ਕੋਈ ਰਿਹਾ ਤਾਂ ਉਹਨਾਂ ਨੂੰ ਉਹ ਅਦਾਲਤ ਦਾ ਸਹਾਰਾ ਲੈਂਦੇ ਹੋਏ ਇਵਿਕਸ਼ਨ ਜਿਹੜੀ ਉਹ ਕਰ ਸਕਦੇ ਆ। ਕਹਿੰਦੇ ਵੀ ਕਾਫੀ ਜਿਹੜੇ ਮਿਲੀਅਨਸ ਆਫ ਲੋਕ ਇਸ ਦੇ ਕਰਕੇ ਜਿਹੜੇ ਆ ਉਹ ਖਤਰੇ ਦੇ ਵਿੱਚ ਆ ਸਕਦੇ ਆ। ਇਹ ਹੁਣ ਦੇਖ ਲਓ ਆਪਸ ਦੇ ਵਿੱਚ ਉਹਨਾਂ ਦੇ ਸਮਝੌਤੇ ਦੀ ਗੱਲ ਆ ਵੀ ਲੈਂਡਲੋਰਡ ਅਤੇ ਜਿਹੜੇ ਰੈਂਟਰਸ ਆ ਉਹ ਆਪਸ ਦੇ ਵਿੱਚ ਕਿੱਦਾਂ ਜਿਹੜੀ ਆ ਉਹ ਗੱਲਬਾਤ ਕਰਦੇ। ਜੇ ਕੋਈ ਤਕਰਾਰ ਵਾਲੀ ਗੱਲ ਬਣੀ ਤਾਂ ਇਵਿਕਸ਼ਨਸ ਜਿਹੜੀਆਂ ਉਹ ਜ਼ਿਆਦਾ ਹੋ ਸਕਦੀਆਂ ਆ ਅਤੇ ਇਹਦਾ ਮਤਲਬ ਇਹ ਆ ਵੀ ਫਿਰ ਹੋਮਲੈਸਨੈਸ ਜਿਹੜੀ ਆ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੀ ਫਿਰ ਅੱਗੇ ਵੱਧ ਸਕਦੀ ਆ। ਅਗਲੀ ਖਬਰ ਸ਼ਿਕਾਗੋ ਤੋਂ ਆ ਰਹੀ ਹੈ, ਜਿੱਥੇ ਕਿ ਵਾਇਲੈਂਸ ਬਹੁਤ ਜ਼ਿਆਦਾ ਵੱਧ ਰਹੀ ਹੈਗੀ ਆ। ਪਿਛਲੇ ਦਿਨਾਂ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਹ ਕਿਹਾ ਸੀ ਵੀ ਮੈਂ ਫੈਡਰਲ ਜਿਹੜੇ ਟਰੂਪਸ ਹੈਗੇ ਆ ਉੱਥੇ ਭੇਜ ਦਊਂਗਾ ਕਿਉਂਕਿ ਇਹ ਕੰਟਰੋਲ ਨਹੀਂ ਹੋ ਰਿਹਾ। ਸ਼ਿਕਾਗੋ ਦੇ ਜੋ ਮੇਅਰ ਹੈਗੀ ਆ, ਕੱਲ੍ਹ ਸ਼ਿਕਾਗੋ ਦੇ ਵਿੱਚ ਇੱਕ ਫਿਊਨਰਲ ਹਾਊਸ ਦੇ ਵਿੱਚ ਜਿਸ ਟਾਈਮ ਦੇ ਉੱਤੇ ਫਿਊਨਰਲ ਹੋ ਰਿਹਾ ਸੀ, ਸ਼ੂਟਿੰਗ ਹੋ ਗਈ ਜਿਹਦੇ ਨਾਲ 15 ਲੋਕ ਬਹੁਤ ਬੁਰੀ ਤਰ੍ਹਾਂ ਫੱਟੜ ਹੋ ਗਏ ਅਤੇ ਇੱਕ ਬਹੁਤ ਜ਼ਿਆਦਾ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਹੈਗਾ। ਕਹਿੰਦੇ ਵੀ ਇੱਕ ਸ਼ੈਵੀ ਮੈਲਬੂ ਕਾਰ ਵੈਸਟ 79th ਸਟਰੀਟ ਦੇ ਉੱਤੇ ਆਈ ਅਤੇ ਉਸਨੇ ਬੁਲਟਸ ਜਿਹੜੀਆਂ ਆ ਸਪਰੇਅ ਕਰ ਦਿੱਤੀਆਂ ਜਿਹੜੇ ਜਦੋਂ ਫਿਊਨਰਲ ਚੱਲ ਰਿਹਾ ਸੀ, ਜਿਹੜੇ ਫਿਊਨਰਲ ਦੇ ਬਾਹਰ ਲੋਕ ਅਟੈਂਡ ਕਰਨ ਗਏ ਸੀ ਉਹਨਾਂ ਦੇ ਉੱਤੇ। ਸੋ ਇਹਨੂੰ ਲੈ ਕੇ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਕਾਫੀ ਔਖਾ ਆ ਵੀ ਸ਼ਿਕਾਗੋ ਦੀ ਕੰਡੀਸ਼ਨ ਬਹੁਤ ਬੁਰੀ ਚੱਲ ਰਹੀ ਆ ਪਿਛਲੇ ਕਈ ਸਾਲਾਂ ਤੋਂ। ਇੰਨਾ ਜ਼ਿਆਦਾ ਉੱਥੇ ਕ੍ਰਾਈਮ ਵਧਿਆ ਆ ਵੀ ਰਹੇ ਰੱਬ ਦਾ ਨਾਂ। ਹਰ ਸਾਲ ਵੱਧ ਤੋਂ ਵੱਧ ਜਿਹੜੀਆਂ ਮੌਤਾਂ ਆ ਸ਼ਿਕਾਗੋ ਦੇ ਵਿੱਚ ਹੋ ਰਹੀਆਂ ਆ। ਸੋ ਪਿਛਲੇ ਦਿਨਾਂ 'ਚ ਪੋਰਟਲੈਂਡ ਦੇ ਵਿੱਚ ਜਿਹੜੇ ਆ ਫੈਡਰਲ ਏਜੰਟਸ ਭੇਜੇ ਗਏ ਸੀ ਆਪਣੀ ਜਿਹੜੀ ਪ੍ਰੋਪਰਟੀ ਨੂੰ ਸੇਵ ਕਰਨ ਦੇ ਲਈ। ਉਹਦੇ ਨਾਲ ਵੀ ਜਿਹੜਾ ਮੇਅਰ ਆ ਉਹ ਕਾਫੀ ਕਸ਼ਮਕਸ਼ ਚੱਲ ਰਹੀ ਹੈਗੀ ਆ ਫੈਡਰਲ ਗਵਰਨਮੈਂਟ ਦੇ ਨਾਲ। ਪਈ ਜਿਹੜੀ ਫੈਡਰਲ ਗਵਰਨਮੈਂਟ ਆ ਉਹ ਲੋਕਲ ਪੁਲਿਸ ਜਾਂ ਲੋਕਲ ਸਿਟੀ 'ਚ ਇਨਵੋਲਵ ਨਹੀਂ ਹੋ ਸਕਦੀ। ਸੋ ਉਹਦੇ ਸੰਬੰਧ ਦੇ ਵਿੱਚ ਸ਼ਿਕਾਗੋ ਦੀ ਮੇਅਰ ਜਿਹੜੀ ਆ ਉਹ ਵੀ ਡਰ ਰਹੀ ਆ ਹੁਣ ਪਈ ਹੋ ਸਕਦਾ ਵੀ ਇੱਥੇ ਵੀ ਜਿਹੜੇ ਫੈਡਰਲ ਏਜੰਟਸ ਆ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਭੇਜੇ ਜਾਣ। ਜੀ, ਇਸ ਟਾਈਮ ਇੱਕ ਇਹ ਵੀ ਚਰਚਾ ਦਾ ਵਿਸ਼ਾ ਜਿਹੜਾ ਬਣਿਆ ਪਿਆ ਹੈ ਵੀ ਜਿਹੜੇ ਫੈਡਰਲ ਏਜੰਟਸ ਦੇ ਦੁਆਰਾ ਆਰਮੀ ਵਾਲੀ ਜਿਹੜੀ ਕੈਮੋਫਲਾਜ ਵਰਦੀ ਪਾਈ ਜਾਂਦੀ ਆ ਉਸ ਦੇ ਉੱਤੇ ਜਿਹੜੀ ਆ ਉਹ ਰੋਕ ਲਾਈ ਜਾਵੇ। ਸੋ ਇਸ ਚੀਜ਼ ਨੂੰ ਬੰਦ ਕਰਨ ਦੀ ਜਿਹੜੀਆਂ ਆ ਉਹ ਇਸ ਟਾਈਮ ਮੰਗ ਵੱਖ-ਵੱਖ ਥਾਵਾਂ ਤੋਂ ਜਿਹੜੀ ਆ ਉਹ ਉੱਠ ਰਹੀ ਹੈਗੀ ਆ। ਬੀਤੇ ਦਿਨਾਂ ਦੇ ਵਿੱਚ ਇੱਕ ਨੇਵੀ ਵੈਟਰਨ ਕ੍ਰਿਸਟੋਫਰ ਡੇਵਿਡ ਦੇ ਨਾਲ ਉਹਨਾਂ ਜਿਹੜਾ ਦੇਖਿਆ ਗਿਆ ਸੀ ਵੀ ਕਿਸ ਤਰੀਕੇ ਦੇ ਨਾਲ ਉਸ ਦੇ ਉੱਤੇ ਕੈਮੀਕਲ ਵੀ ਸਪਰੇਅ ਕੀਤਾ ਗਿਆ ਸੀ ਅਤੇ ਉਸ ਨੂੰ ਜਿਹੜਾ ਉਹ ਡੰਡਿਆਂ ਦੇ ਨਾਲ ਕੁੱਟਿਆ ਵੀ ਗਿਆ ਸੀ, ਜਿਸ ਦੇ ਵਿੱਚ ਕਹਿੰਦੇ ਵੀ ਉਸ ਦਾ ਸ਼ਾਇਦ ਹੱਥ ਵੀ ਜਿਹੜਾ ਉਹ ਕਰੈਕ ਹੋ ਗਿਆ ਸੀਗਾ ਅਤੇ ਇਸ ਨੂੰ ਲੈ ਕੇ ਕਾਫੀ ਜਿਹੜੀ ਚਰਚਾ ਆ। ਸੋ ਪੋਰਟਲੈਂਡ ਇੱਕ ਇਸ ਟਾਈਮ ਮੇਨ ਧੁਰਾ ਜਿਹੜਾ ਆ ਉਹ ਬਣਿਆ ਹੋਇਆ ਇਸ ਚਰਚਾ ਦਾ, ਜਿੱਥੇ ਅਨਮਾਰਕਡ ਵਹੀਕਲਸ ਦੇ ਵਿੱਚ ਜਿਹੜੀ ਇਹ ਫੈਡਰਲ ਏਜੰਟਸ ਆ ਲੋਕਾਂ ਨੂੰ ਹਿਰਾਸਤ ਦੇ ਵਿੱਚ ਲੈ ਕੇ ਅਣਦੱਸੀਆਂ ਹੋਈਆਂ ਥਾਵਾਂ ਦੇ ਉੱਤੇ ਉਹ ਲੈ ਕੇ ਜਾ ਰਹੇ ਨੇ ਅਤੇ ਕਈਆਂ ਨੇ ਉੱਤੇ ਆਪਣਾ ਜਿੱਦਾਂ ਪੁਲਿਸ ਲਿਖਿਆ ਹੁੰਦਾ ਆ ਜਾਂ ਫੈਡਰਲ ਏਜੰਟ ਜਾਂ ਉਹ ਚੀਜ਼ਾਂ ਆ ਉਹ ਵੀ ਉਹਦੇ ਉੱਤੇ ਨਹੀਂ ਸੀ ਜਿਹੜੀਆਂ ਲਿਖੀਆਂ ਹੋਈਆਂ। ਸੋ ਇਹ ਹੁਣ ਕਾਫੀ ਇੱਕ ਚਰਚਾ ਦਾ ਵਿਸ਼ਾ ਅਤੇ ਇਸ ਟਾਈਮ ਕਹਿ ਲਓ ਵੀ ਪੂਰੇ ਮੁਲਕ ਦੇ ਵਿੱਚ ਚਰਚਾ ਜਿਹੜੀ ਇਸ ਦੇ ਉੱਤੇ ਜਿਹੜੀ ਟੋਟਲੀ ਚੱਲ ਰਹੀ ਹੈਗੀ ਆ। ਅਗਲੀ ਖਬਰ US ਸੈਂਸਸ ਨੂੰ ਲੈ ਕੇ ਆ। ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਆ ਉਹ ਕਹਿੰਦੇ ਵੀ ਮੈਂ ਇੱਕ ਆਰਡਰ ਸਾਈਨ ਕਰਨ ਜਾ ਰਿਹਾ ਜਿਹਦੇ ਮੁਤਾਬਕ ਜਿਹੜੇ ਅਨਡਾਕੂਮੈਂਟਡ ਲੋਕ ਹੈਗੇ ਆ ਜਿਨ੍ਹਾਂ ਨੇ ਸੈਂਸਸ ਦੇ ਫਾਰਮ ਭਰੇ ਹੈਗੇ ਆ ਉਹਨਾਂ ਨੂੰ ਉਸ ਵਿੱਚ ਕਾਊਂਟ ਨਾ ਕੀਤਾ ਜਾਵੇ, ਕਿਉਂਕਿ ਜਿਹੜੀ ਡਿਸਟ੍ਰਿਕਟਿੰਗ ਹੁੰਦੀ ਹੈਗੀ ਆ
ਜਦੋਂ ਇਲੈਕਸ਼ਨ ਹੁੰਦੀ ਆ ਹਰ ਇੱਕ ਡਿਸਟ੍ਰਿਕਟ ਬਣਦਾ ਹੈ ਵੱਖ-ਵੱਖ, ਚਾਹੇ ਉਹ US ਕਾਂਗਰਸ ਦੇ ਲਈ ਹੋਵੇ, ਅਸੈਂਬਲੀ ਜਾਂ ਲੋਕਲ। ਸੋ ਉਹ ਪੋਪੂਲੇਸ਼ਨ ਬੇਸਡ ਹੁੰਦੇ ਹੈਗੇ ਆ। ਉਹਨੂੰ ਦੇਖਦੇ ਹੋਏ ਉਹ ਕਹਿੰਦੇ ਆ ਵੀ ਜਿਹੜੇ ਅਨਡਾਕੂਮੈਂਟਡ ਇਮੀਗ੍ਰੈਂਟਸ ਆ ਉਹ ਇਸ ਦੇ ਵਿੱਚ ਇਨਕਲੂਡ ਨਾ ਕੀਤੇ ਜਾਣ। ਉਹਨੂੰ ਦੇਖਦੇ ਹੋਏ ਅੱਜ ਅਮਰੀਕਨ ਸਿਵਲ ਲਿਬਰਟੀ ਯੂਨੀਅਨ ਜਿਹੜੀ ਸਿਵਲ ਲਿਬਰਟੀ ਯੂਨੀਅਨ ਆ ਉਸ ਦੇ ਡਾਇਰੈਕਟਰ ਜਿਹੜੇ ਡੇਲ ਹੋ ਆ, ਉਹਨਾਂ ਨੇ ਇਹ ਕਿਹਾ ਆ ਵੀ ਇਸ ਨੂੰ ਅਸੀਂ ਕੋਰਟ ਦੇ ਵਿੱਚ ਲੈ ਕੇ ਜਾਵਾਂਗੇ ਅਤੇ ਇਸ ਨੂੰ ਵਿਨ ਕਰਾਂਗੇ। ਇਹ ਵੋਟਿੰਗ ਰਾਈਟਸ ਪ੍ਰੋਜੈਕਟ ਜਿਹੜਾ ਆ ਉਸ ਦੇ ਡਾਇਰੈਕਟਰ ਹੈਗੇ ਆ। ਜੀ ਬਿਲਕੁਲ, ਸੈਂਸਸ ਆਲਰੇਡੀ ਕਰੋਨਾ ਵਾਇਰਸ ਦੀ ਮਾਰ ਦੇ ਵਿੱਚ ਜਿਹੜਾ ਹੋ ਰਿਹਾ ਆ, ਅਤੇ ਆਪਾਂ ਦੇਖ ਰਹੇ ਹਾਂ ਵੀ ਕਾਫੀ ਜ਼ਿਆਦਾ ਜਿਹੜੇ ਲੋਕ ਆ ਉਹ ਕਿਤੇ ਨਾ ਕਿਤੇ ਵਾਂਝੇ ਜਿਹੜੇ ਉਹ ਰਹਿ ਰਹੇ ਆ। ਸੋ ਆਪਾਂ ਇੱਕ ਵਾਰੀ ਫਿਰ ਆਪਣੇ ਸਰੋਤਿਆਂ ਨੂੰ ਜ਼ਰੂਰ ਦੱਸਦੇ ਜਾਈਏ ਵੀ ਜਿਨ੍ਹਾਂ ਨੇ ਅਜੇ ਤੱਕ ਸੈਂਸਸ ਦਾ ਫਾਰਮ ਜਿਹੜਾ ਫਿਲ ਨਹੀਂ ਕੀਤਾ, ਉਹ ਔਨਲਾਈਨ ਜਿਹੜਾ ਫਾਰਮ ਫਿਲ ਜਿਹੜਾ ਉਹ ਜ਼ਰੂਰ ਤੁਸੀਂ ਕਰੋ। ਗਿਣਤੀ ਜਿਹੜੀ ਉਹ ਹੋਣੀ ਬਹੁਤ ਜ਼ਰੂਰੀ ਆ। ਆਲਰੇਡੀ ਜਿਹੜਾ ਇਹਨਾਂ ਨੂੰ ਸੁਪਰੀਮ ਕੋਰਟ ਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਟਰੰਪ ਪ੍ਰਸ਼ਾਸਨ ਨੂੰ, ਜਦੋਂ ਉਹਨਾਂ ਨੇ ਸਿਟੀਜ਼ਨਸ਼ਿਪ ਦਾ ਸਵਾਲ ਇਸ ਸੈਂਸਸ ਦੇ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ ਸੀ। ਸੁਪਰੀਮ ਕੋਰਟ ਨੇ ਉਹ ਸਵਾਲ ਰੱਖਣ ਤੋਂ ਇਨਕਾਰ ਜਿਹੜਾ ਉਹ ਕਰ ਦਿੱਤਾ ਸੀਗਾ, ਅਤੇ ACLU ਨੂੰ ਨੇ ਇੱਕ ਵਾਰੀ ਫੇਰ ਕੱਲ੍ਹ ਇਹੀ ਕਿਹਾ ਸੀਗਾ ਵੀ ਅਸੀਂ ਜਿੱਤ ਕੇ ਹੀ ਜਿਹੜਾ ਉੱਥੋਂ ਆਵਾਂਗੇ ਇਸ ਜਿਹੜੇ ਮੈਮੋ ਉਸ ਦੇ ਖਿਲਾਫ ਵੀ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ 'ਚ ਕੀ ਹੁੰਦਾ। ਸੰਵਿਧਾਨ ਉਹਨਾਂ ਦੇ ਕਹਿਣ ਦੇ ਮੁਤਾਬਕ ਸੰਵਿਧਾਨ ਕਹਿੰਦਾ ਆ ਵੀ ਹਰ ਇੱਕ ਇਨਸਾਨ ਜਿਹੜਾ ਵੀ ਇੱਥੇ ਰਹਿ ਰਿਹਾ ਉਹਦੀ ਜਿਹੜੀ ਇਸ ਦੇ ਵਿੱਚ ਗਿਣਤੀ ਹੋਣੀ ਚਾਹੀਦੀ ਆ, ਅਤੇ ਰਾਸ਼ਟਰਪਤੀ ਟਰੰਪ ਕਹਿੰਦੇ ਆ ਵੀ ਉਹ ਕਹਿ ਰਹੇ ਆ ਵੀ ਨਹੀਂ, ਜਿਹੜੇ ਅਨਡਾਕੂਮੈਂਟਡ ਆ ਉਹਨਾਂ ਨੂੰ ਇਸ ਦੇ ਵਿੱਚ ਜਿਹੜਾ ਉਹ ਨਹੀਂ ਗਿਣਨਾ ਚਾਹੀਦਾ, ਖਾਸ ਕਰਕੇ ਜਦੋਂ ਰਿਪਰਜੈਂਟੇਸ਼ਨ ਆਉਂਦੀ ਦਾ ਜਿਹੜਾ ਉਹ ਸਵਾਲ ਆਉਂਦਾ ਆ। ਸੋ ਉਹ ਤਰੀਕਾ ਉਹਨਾਂ ਦਾ ਉਹੀ ਆ, ਕੰਨ ਇੱਧਰੋਂ ਫੜ ਲਓ ਜਾਂ ਕੰਨ ਉੱਧਰੋਂ ਫੜ ਲਓ। ਉਹਦੇ ਪਹਿਲੇ ਸਵਾਲ ਦੇ ਜ਼ਰੀਏ ਵੀ ਇਹੀ ਚੀਜ਼ ਚਾਹੁੰਦੇ ਸੀ, ਅਤੇ ਇਹ ਹੁਣ ਸਵਾਲ ਦੇ ਵਿੱਚ ਵੀ ਇਹੀ ਚੀਜ਼ ਜਿਹੜੀ ਉਹ ਕਰਨਾ ਚਾਹੁੰਦੇ ਆ ਇਸੇ ਤਰੀਕੇ ਦੇ ਨਾਲ। ਅਤੇ ਦੇਖਣ ਵਾਲੀ ਗੱਲ ਰਹੂਗੀ ਵੀ ਲੋਕਾਂ ਦੇ ਉੱਤੇ ਖਾਸ ਕਰਕੇ ਹੁਣ ਜਦੋਂ, ਕਿਉਂਕਿ ਰਹਿ ਗਏ ਨੇ ਅਖੀਰਲੇ ਜਿਹੜੇ ਹਰਜੋਤ ਸਿੰਘ ਜੀ ਅਗਸਤ, ਸਤੰਬਰ ਅਤੇ ਅਕਤੂਬਰ 3 ਮਹੀਨੇ ਜਿਹੜੇ ਸੈਂਸਸ ਦੇ ਰਹਿ ਗਏ, ਕਿਉਂਕਿ ਇਸ ਨੂੰ ਐਕਸਪੈਂਡ ਕੀਤਾ ਗਿਆ ਸੀਗਾ ਕਰੋਨਾ ਵਾਇਰਸ ਦੀ ਮਾਰ ਦੇ ਹੇਠ ਆਉਣ ਤੋਂ ਬਾਅਦ 'ਚ ਵੀ ਉਹ ਇਹਦੇ ਕਰਕੇ ਇਹ ਜਿਹੜੀ ਚਰਚਾ ਦੇ ਕਰਕੇ ਕਿੰਨੇ ਕੁ ਲੋਕ ਹੋਰ ਕਿਤੇ ਆਪਣਾ ਹੱਥ ਤਾਂ ਨਹੀਂ ਪਿੱਛੇ ਜਿਹੜਾ ਉਹ ਖਿੱਚ ਲੈਣਗੇ, ਵੀ ਉਹਨਾਂ ਨੂੰ ਇਹ ਡਰ ਹੋਊਗਾ ਵੀ ਕਿਤੇ ਸਾਡੇ ਉੱਤੇ ਕੋਈ ਹੋਰ ਕਾਰਵਾਈ ਜਿਹੜੀ ਇਮੀਗ੍ਰੇਸ਼ਨ ਵਾਲੀ ਕਾਰਵਾਈ ਉਹੀ ਜਿਹੜੀ ਆ ਉਹ ਨਾ ਹੋ ਜਾਵੇ। ਸੋ ਪ੍ਰੋਬਲਮ ਆ। ਅਤੇ ਇਮੀਗ੍ਰੇਸ਼ਨ ਦੀ ਉਹ ਜੇ ਚਰਚਾ ਹਰਜੋਤ ਸਿੰਘ ਜੀ ਥੋੜ੍ਹੀ ਜਿਹੀ ਕਰਦੇ ਜਾਈਏ ਤਾਂ ਕਹਿੰਦੇ 2/3 ਆਪਣੇ ਆਫਿਸਰਸ ਆ ਉਹਨਾਂ ਨੂੰ ਫਰਲੋ ਕਰਨ ਜਾ ਰਹੇ ਆ। ਇਹਨਾਂ ਨੇ ਤਕਰੀਬਨ ਇਹ ਫੈਸਲਾ ਜਿਹੜਾ ਲੈਣ ਦਾ ਆਦੇਸ਼ ਆ ਤਕਰੀਬਨ ਲੈਣ ਜਾ ਰਹੇ ਆ। ਕਹਿੰਦੇ ਵੀ ਜੇ ਅਗਸਤ ਤੱਕ ਇਹਨਾਂ ਨੂੰ $1.2 ਬਿਲੀਅਨ ਜਿਹੜਾ ਉਹ ਨਾ ਮਿਲੇ, ਕਹਿੰਦੇ ਵੀ ਇਹ ਆਪਣੇ ਪੈਰ 'ਤੇ ਖੁਦ ਕੁਹਾੜੀ ਮਾਰਨ ਵਾਲੀ ਗੱਲ USCIS ਨੇ ਜਿਹੜੀ ਉਹ ਕੀਤੀ ਆ। ਕਹਿੰਦੇ ਵੀ ਜਿੱਦਾਂ ਦੀਆਂ ਪੋਲਿਸੀਜ਼ ਬਣਾ ਰਹੇ ਆ, ਜਿੱਦਾਂ ਇਹ ਔਖਿਆਂ ਕਰ ਰਹੇ ਆ, ਲੋਕ ਘੱਟ ਇਮੀਗ੍ਰੇਸ਼ਨ ਦੀਆਂ ਚੀਜ਼ਾਂ ਜਿਹੜੀਆਂ ਉਹ ਕਰ ਰਹੇ ਆ, ਕਿਉਂਕਿ ਇਹ USCIS ਸਿਰਫ ਅਤੇ ਸਿਰਫ ਯੂਜ਼ਰ ਫੀਸ ਦੇ ਉੱਤੇ ਜਿਹੜੀ ਉਹ ਚੱਲਦੀ ਆ। ਫੀਸਾਂ ਵਧਾ ਦਿੱਤੀਆਂ ਨੇ ਇਹਨਾਂ ਨੇ ਇਸ ਸਾਲ ਦੇ ਵਿੱਚ, ਅਤੇ ਬਾਕੀ ਜਿਹੜਾ ਕੰਮ ਥੋੜ੍ਹਾ ਹੋਰ ਔਖਾ ਕੀਤਾ ਆ, ਅਤੇ ਜਿਹਦੇ ਕਰਕੇ ਕਹਿੰਦੇ ਵੀ ਇਹ ਇੱਧਰਲੇ ਪਾਸੇ ਨੂੰ ਘਟਿਆ ਆ। ਫਰੋਡ ਨੂੰ ਡਿਟੈਕਟ ਕਰਨ ਦੇ ਲਈ ਕਹਿੰਦੇ ਵੀ ਉਹਨਾਂ ਨੇ 2 ਤੋਂ 3 ਗੁਣਾ ਜ਼ਿਆਦਾ ਜਿਹੜਾ ਖਰਚਾ ਉਸ ਪਾਸੇ ਵੱਲ ਨੂੰ ਲਾ ਰਹੇ ਆ, ਰਾਦਰ ਦੈਨ ਜਿਹੜੀਆਂ ਦੂਜੀਆਂ ਸਰਵਿਸਿਜ਼ ਨੂੰ ਲੈ ਕੇ। ਉਹ ਵੀ ਜਿਹੜਾ ਨਾਲ ਦੇ ਨਾਲ ਜਿਹੜੀ ਚੀਜ਼ ਆ ਉਹ ਜ਼ਰੂਰੀ ਚਾਹੀਦੀ ਆ, ਪਰ ਆਈ ਥਿੰਕ ਕਿਉਂਕਿ ਜੇ ਇਕੱਲਾ ਯੂਜ਼ਰ ਫੀਸ ਦੇ ਉੱਤੇ ਇਹਨਾਂ ਦਾ ਕੰਮ ਚੱਲ ਰਿਹਾ ਤਾਂ ਫਿਰ ਕੰਮ ਔਖਾ ਹੋਊਗਾ। ਪਰ ਇਹ ਆ ਕਿਉਂਕਿ ਆਪਾਂ ਦੇਖਿਆ ਵੀ ਇਸ ਪ੍ਰਸ਼ਾਸਨ ਦੇ ਅਧੀਨ ਲੀਗਲ ਇਮੀਗ੍ਰੇਸ਼ਨ ਦੇ ਉੱਤੇ ਬਹੁਤ ਵੱਡੀ ਮਾਰ ਜਿਹੜੀ ਉਹ ਪਈ ਹੈਗੀ ਆ। ਉਹ ਵੀ ਨੰਬਰਸ ਕਾਫੀ ਜ਼ਿਆਦਾ ਅੱਧੇ ਤੱਕ ਜਿਹੜੇ ਆ ਉਹ ਘਟ ਗਏ ਨੇ, ਜਿਸ ਕਰਕੇ USCIS ਨੂੰ ਜਿਹੜੀ ਫੰਡਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ ਆ। 3 ਲੱਖ ਤੋਂ ਵੱਧ ਜਿਹੜੇ ਇਮੀਗ੍ਰੈਂਟ ਆ ਉਹ ਕਹਿੰਦੇ ਵੀ ਸਿਟੀਜ਼ਨ ਨਹੀਂ ਬਣ ਸਕਣਗੇ ਇਲੈਕਸ਼ਨ ਟਾਈਮ ਤੱਕ। ਇੱਦਾਂ ਦੀਆਂ ਉਦਾਹਰਨਾਂ ਆ ਰਹੀਆਂ ਵੀ ਮਈ 2019 ਦੇ ਵਿੱਚ ਕਈਆਂ ਨੇ ਅਪਲਾਈ ਕੀਤਾ ਸੀ, ਹਜੇ ਤੱਕ ਉਹਨਾਂ ਨੂੰ ਇੰਟਰਵਿਊ ਡੇਟ ਨਹੀਂ ਆਈ ਹੈਗੀ। ਤੁਸੀਂ ਦੇਖ ਲਓ। ਸੋ 3 ਲੱਖ ਬੰਦਾ ਵੋਟ ਪਾਉਣ ਤੋਂ ਇਸ ਸਾਲ ਜਿਹੜਾ ਹੈ ਨਵੰਬਰ ਤੱਕ ਉਹ ਰਹਿ ਸਕਦਾ ਹੈ, ਕਿਉਂਕਿ ਕੋਵਿਡ-19 ਨੂੰ ਲੈ ਕੇ ਜਿਹੜੀ ਪ੍ਰੋਸੈਸ ਆ ਉਹ ਬਹੁਤ ਸਲੋ ਹੋਈ ਆ। ਉੱਪਰੋਂ ਹੁਣ ਆਹ ਜਿਹੜੀ ਆ ਉਹਨਾਂ ਦੀ ਛੁੱਟੀ ਹੋ ਜਾਣੀ ਹੈ ਇੰਪਲਾਈਆਂ ਦੀ। ਸੋ ਉਹ ਕਹਿੰਦੇ ਆ ਵੀ US ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸਰਵਿਸ ਕਹਿੰਦੇ ਵੀ ਅਸੀਂ ਪ੍ਰੋਸੈਸ ਤਾਂ ਕਰ ਰਹੇ ਹਾਂ, ਪਰ ਪ੍ਰੋਸੈਸ ਜਿਹੜੀ ਆ ਉਹ ਬੜੀ ਸਲੋ ਚੱਲ ਰਹੀ ਹੈਗੀ ਆ। ਜੀ ਬਿਲਕੁਲ। ਇੱਥੇ ਇੱਕ ਬ੍ਰੇਕ ਲੈਣੇ, ਬ੍ਰੇਕ ਤੋਂ ਬਾਅਦ ਮੁੜ ਵਾਪਸ ਹਾਜ਼ਰ ਹੁੰਦੇ ਆ ਅਤੇ ਖਬਰਾਂ ਦਾ ਸਿਲਸਿਲਾ ਇੱਦਾਂ ਹੀ ਚੱਲਦਾ ਰਹੇਗਾ।
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM KIID Sacramento 1470 AM KWRU Fresno 1300 AM KLHC Bakersfield 1350 AM ਹਾਈਬ੍ਰਿਡ ਬੈਟਰੀ ਸਵਾਪ ਪਿਛਲੇ 11 ਸਾਲਾਂ ਤੋਂ ਵੱਖ-ਵੱਖ ਹਾਈਬ੍ਰਿਡ ਕਾਰਾਂ ਜਿਵੇਂ ਟੋਯੋਟਾ, ਨੀਸਾਨ, ਲੈਕਸਸ, ਸ਼ੈਵਰਲੇ, ਡੌਜ, GMC, ਕ੍ਰਾਈਸਲਰ ਤੇ ਹੋਰ ਬ੍ਰਾਂਡਸ ਦੀਆਂ ਗੱਡੀਆਂ ਲਈ ਬੈਟਰੀਜ਼ ਸਵਾਪ ਕਰਦੇ ਹਨ। ਤੁਸੀਂ ਇਹਨਾਂ ਦੇ ਕੋਲੋਂ ਨਵੀਆਂ ਜਾਂ ਰੀਕੰਡੀਸ਼ਨਡ ਬੈਟਰੀਜ਼ ਲੈ ਸਕਦੇ ਹੋ ਬਹੁਤ ਹੀ ਵਾਜਿਬ ਦਾਮਾਂ ਦੇ ਉੱਤੇ। ਇਹ ਫੇਅਰਫੀਲਡ ਦੇ 100 ਮੀਲ ਦੇ ਰੇਡੀਅਸ ਦੇ ਵਿੱਚ ਮੋਬਾਈਲ ਸਰਵਿਸ ਵੀ ਦਿੰਦੇ ਹਨ। ਅੱਜ ਹੀ ਸੰਪਰਕ ਕਰੋ ਹਾਈਬ੍ਰਿਡ ਬੈਟਰੀ ਸਵਾਪ ਨੂੰ 5108839999 510 883 99 ਜਾਂ ਵੈਬਸਾਈਟ ਵਿਜ਼ਿਟ ਕਰੋ hybridbatteryswap.com। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ। 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 408 272 2500। ਖਾਲਸਾ ਇੰਸ਼ੋਰੈਂਸ ਏਜੰਸੀ। ਇੰਡੀਆ ਹਾਊਸ ਆਫ ਗਰੋਸਰੀਜ਼ ਅੰਡਰ ਨਿਊ ਮੈਨੇਜਮੈਂਟ ਖਰੀਦ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਇੰਡੀਅਨ ਗਰੋਸਰੀ, ਆਟਾ, ਦਾਲਾਂ, ਚੌਲ, ਚਾਹ ਪੱਤੀ ਅਤੇ ਹਰ ਇੱਕ ਤਰ੍ਹਾਂ ਦੇ ਇੰਡੀਅਨ ਮਸਾਲੇ ਅਤੇ ਤੁਸੀਂ ਭਾਂਡੇ ਵੀ ਖਰੀਦ ਸਕਦੇ ਹੋ ਅਤੇ ਇਹਨਾਂ ਦੇ ਸਟੋਰ ਤੇ EBT ਮਸ਼ੀਨਸ ਵੀ ਚੱਲਦੀਆਂ ਹਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਕਮਲਜੀਤ ਨਾਲ 9164246342 916 424 6342 ਜਾਂ ਫਿਰ 916 896 4134 9168964134। ਇੰਡੀਆ ਹਾਊਸ ਆਫ ਗਰੋਸਰੀਜ਼ 6618 Florin Road number B Sacramento। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ। 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 408 272 2500। ਖਾਲਸਾ ਇੰਸ਼ੋਰੈਂਸ ਏਜੰਸੀ। ਕੀ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੈ ਜੇ ਕੰਮ-ਕਾਰ ਕਰਦਿਆਂ ਹਾਰਟ ਅਟੈਕ, ਸਟ੍ਰੋਕ, ਭਿਆਨਕ ਸੱਟ ਚੋਟ, ਮੇਜਰ ਆਰਗਨ ਟ੍ਰਾਂਸਪਲਾਂਟ ਜਾਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਹੋ ਜਾਵੇ ਤਾਂ ਘਰ-ਬਾਰ ਦੇ ਖਰਚੇ ਲਈ ਆਮਦਨ ਕਿੱਥੋਂ ਆਵੇਗੀ? MAF ਫਾਈਨੈਂਸ਼ੀਅਲ ਐਂਡ ਇੰਸ਼ੋਰੈਂਸ ਸਰਵਿਸਿਜ਼ ਕੋਲ ਇਸ ਦਾ ਜਵਾਬ ਹੈ। ਇਹਨਾਂ ਕੋਲ ਮਾਡਰਨ ਇੰਸ਼ੋਰੈਂਸ ਪਲਾਨ ਹਨ ਜੋ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੀ ਆਮਦਨ ਦਾ ਸਾਧਨ ਬਣ ਸਕਦੇ ਹਨ। MAF ਦੇ ਪ੍ਰੋਫੈਸ਼ਨਲ ਤੋਂ ਟੈਕਸ ਫ੍ਰੀ ਰਿਟਾਇਰਮੈਂਟ ਇਨਕਮ ਕਿਵੇਂ ਲੈਣੀ ਹੈ ਇਸ ਬਾਰੇ ਪਤਾ ਕਰ ਸਕਦੇ ਹੋ। ਜੇ ਤੁਸੀਂ ਹਾਈ ਨੈਟਵਰਥ ਪਰਿਵਾਰ ਹੋ ਅਤੇ ਐਸਟੇਟ ਟੈਕਸ ਲਈ ਪ੍ਰੀਮੀਅਮ ਫਾਈਨੈਂਸ ਪਾਲਿਸੀ ਤੁਹਾਡੇ ਲਈ ਕਿਵੇਂ ਲਾਹੇਵੰਦ ਹੋ ਸਕਦੀ ਹੈ ਉਹ ਵੀ ਪਤਾ ਕਰ ਸਕਦੇ ਹੋ। ਅੱਜ ਹੀ ਕਾਲ ਕਰੋ MAF 916740 6400 916 740 6400। MAF also provides a platform for experienced financial professionals with top pay, company revenue and virtual agent training program. Visit MAFlife.com. MAF, California Department of Insurance License number 0M92002। ਡਾਕਟਰ ਗੁਰਵਿੰਦਰ ਕੌਰ ਬਾਠ DC ਅਤੇ ਜੀਓ ਹੈਲਥ ਸੈਂਟਰ ਇਥੋਂ ਟਰੱਕ ਡਰਾਈਵਰ DOT ਫਿਜ਼ੀਕਲਸ ਡਰੱਗ ਟੈਸਟਿੰਗ ਕਰਵਾ ਸਕਦੇ ਹਨ। ਸੇਮ ਡੇ ਅਪਾਇੰਟਮੈਂਟ ਅਤੇ ਟਰੱਕਿੰਗ ਕੰਪਨੀਆਂ ਦੇ ਲਈ ਇਹਨਾਂ ਕੋਲ ਰੈਂਡਮ ਡਰੱਗ ਟੈਸਟਿੰਗ ਦੇ ਪ੍ਰੋਗਰਾਮਸ ਵੀ ਅਵੇਲੇਬਲ ਹਨ ਅਤੇ ਜੇਕਰ ਤੁਹਾਡੇ ਨੈਕ ਅਤੇ ਬੈਕ ਪੇਨ ਹੈ ਤਾਂ ਇਹਨਾਂ ਕੋਲ ਕੈਰੋਪ੍ਰੈਕਟਿਕ ਦੀਆਂ ਸੇਵਾਵਾਂ ਵੀ ਲੈ ਸਕਦੇ ਹੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਗੁਰਵਿੰਦਰ ਕੌਰ ਬਾਠ 9165500350 916 550 0350 2628 El Camino Avenue Suite C1 Sacramento Geo Health Center। ਕੋਰੋਨਾ ਵਾਇਰਸ ਦੇ ਕਰਕੇ ਜੇ ਤੁਹਾਡੀ ਜੌਬ ਚਲੇ ਗਈ ਹੈ ਜਿਸ ਕਰਕੇ ਤੁਹਾਡੀ ਹੈਲਥ ਇੰਸ਼ੋਰੈਂਸ ਵੀ ਚਲੇ ਗਈ ਹੈ ਤਾਂ ਕਵਰਡ ਕੈਲੀਫੋਰਨੀਆ ਦੇ ਦੁਆਰਾ ਇਸ ਸਾਲ ਦੀ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਅਖੀਰਲੀ ਤਰੀਕ ਨੂੰ ਜੂਨ ਤੱਕ ਕਰ ਦਿੱਤਾ ਗਿਆ ਹੈ। ਮੈਡੀਕਲ ਭਰਨ ਦੇ ਵਿੱਚ ਕੋਈ ਤਕਲੀਫ ਆ ਰਹੀ ਹੈ, ਆਪਣੇ ਪਲਾਨਸ ਦੇ ਵਿੱਚ ਕੁਝ ਤੁਸੀਂ ਤਬਦੀਲੀ ਕਰਵਾਉਣਾ ਚਾਹੁੰਦੇ ਹੋ, ਇਹਨਾਂ ਸਾਰੇ ਕੰਮਾਂ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 408 272 2500। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਨਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ ਜੀ ਆਇਆਂ ਨੂੰ ਜੀ।
ਧੰਨਵਾਦ ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ। ਤੇ ਅਗਲੀ ਖਬਰ ਵੱਲ ਚਲੀਏ। ਇੱਕ ਕਹਿੰਦੇ ਵੀ ਫੋਰਡ ਹੋਡ ਸੋਲਜਰ ਜਿਹੜਾ ਹੈਗਾ ਆ, ਫੌਜੀ ਆ, ਉਹ ਫਿਰ ਇੱਕ ਵਾਰੀ ਉਹ ਮਰਿਆ ਪਾਇਆ ਗਿਆ ਆ। ਟੈਕਸਸ ਆਰਮੀ ਦਾ ਇਹ ਤੀਜਾ ਫੌਜੀ ਆ ਜਿਸ ਦੀ ਪਿਛਲੇ ਮਹੀਨੇ ਦੇ ਵਿੱਚ ਮੌਤ ਹੋਈ ਹੈਗੀ ਆ। ਸੋ ਇਹ ਜਿਹੜੀ ਆ ਬਾਰ-ਬਾਰ ਕਹਿੰਦੇ ਵੀ ਫੌਜੀਆਂ ਦੇ ਵਿੱਚ ਉਹਨਾਂ ਦੀਆਂ ਬੋਡੀਜ਼ ਮਿਲਣ ਦੀ ਖਬਰ ਬੜੀ ਅਚੰਭੇ ਵਾਲੀ ਹੈਗੀ ਆ। ਅਤੇ ਹੁਣ ਜਿਹੜੇ ਪਰਿਵਾਰ ਆ ਫੌਜੀਆਂ ਦੇ, US ਆਰਮੀ ਕਾਰਪਸ ਆਫ ਇੰਜੀਨੀਅਰਸ ਦੇ, ਉਹ ਕਾਫੀ ਘਬਰਾਏ ਹੋਏ ਹੈਗੇ ਆ। ਜੀ ਇਹ ਤੀਜੀ ਮੌਤ ਜਿਹੜੀ ਇੱਕ ਮਹੀਨੇ ਦੇ ਵਿੱਚ ਜਿਹੜੀ ਦੇਖੀ ਗਈ ਆ। ਪ੍ਰਾਈਵੇਟ ਮੇਹੋਰ ਮੋਟਾ 26 ਸਾਲ ਇਸ ਦੀ ਜਿਹੜੀ ਉਮਰ ਦੱਸੀ ਜਾਂਦੀ ਹੈ। ਅਤੇ ਕਹਿੰਦੇ ਇਸ ਦੀ ਬੋਡੀ 17 ਜੁਲਾਈ ਨੂੰ ਜਿਹੜੀ ਉਹ ਲੱਭੀ ਗਈ ਸੀ ਸਟਿਲ ਹਾਊਸ ਹੌਲੋ ਲੇਕ ਉਸ ਦੇ ਲਾਗੇ ਫੋਰਟ ਹੁੱਡ ਦੇ ਜਿਹੜਾ ਦੱਸਿਆ। ਸੋ ਇਹ US ਆਰਮੀ ਦਾ ਇੱਕ ਜਿਹੜਾ ਡਿਵੀਜ਼ਨ ਜਿਹੜਾ ਹੈਗਾ ਆ ਉੱਥੇ ਇਹ ਤੈਨਾਤ ਜਿਹੜਾ ਉਹ ਸੀਗਾ। ਬਲੈਕ ਨਾਈਟ ਫੈਮਿਲੀ ਕਰਕੇ ਜਿਹੜੇ ਇਹ ਜਾਣੇ ਜਾਂਦੇ ਆ, ਇਹ ਉਹਨਾਂ ਦੀ ਜਿਹੜੀ ਨਾਮ ਹੋਊਗਾ ਜਿਸ ਦੇ ਵਿੱਚ ਉਹ ਸਰਵ ਕਰ ਰਿਹਾ ਸੀ ਨਾਲ। ਸੋ ਉਹਨਾਂ ਦੇ ਲੈਫਟੀਨੈਂਟ ਕਰਨਲ ਨੀਲ ਆਰਮਸਟਰੋਂਗ ਉਹਨਾਂ ਨੇ ਕਿਹਾ ਵੀ ਸਾਡਾ ਦਿਲ ਜਿਹੜਾ ਆ ਉਹ ਇੱਕ ਹਿਸਾਬ ਦੇ ਨਾਲ ਟੁੱਟਿਆ ਆ ਮੌਤਾਂ ਦੀ ਜਿਹੜੀ ਆ ਉਹ ਲਾਸ ਦੀ ਖਬਰ ਜਿਹੜੀ ਉਹ ਸੁਣ ਕੇ। ਇੱਕ ਚੀਜ਼ ਜਿਹੜੀ ਹਰਜੋਤ ਸਿੰਘ ਜੀ ਇਸ ਟਾਈਮ ਦੇਖੀ ਜਾ ਰਹੀ ਆ, ਜਦੋਂ ਇਸ ਤੋਂ ਪਹਿਲਾਂ ਇੱਕ ਜਿਹੜੀ ਫੌਜਣ ਸੀਗੀ ਵਨੈਸਾ, ਉਸ ਦੀ ਸਾਥੀ ਫੌਜੀ ਦੇ ਦੁਆਰਾ ਜਿਹੜੀ ਹੱਤਿਆ ਜਿਹੜੀ ਉਹ ਕੀਤੀ ਗਈ ਹੈ। ਇਹ ਕਥਿਤ ਦੋਸ਼ ਉਹਨਾਂ ਦੇ ਪਰਿਵਾਰ ਦੁਆਰਾ ਜਿਹੜੇ ਉਹ ਲਾਏ ਜਾ ਰਹੇ ਆ। ਉਹ ਜਿਹੜਾ ਕਥਿਤ ਫੌਜੀ ਸੀਗਾ ਉਸ ਨੇ ਆਪਣੇ ਆਪ ਨੂੰ ਕਹਿੰਦੇ ਬਾਅਦ ਦੇ ਵਿੱਚ ਖੁਦ ਮਾਰ ਲਿਆ ਸੀ, ਪਰ ਉਸ ਮਾਮਲੇ 'ਚ ਇੱਕ ਹੋਰ ਜਾਣਾ ਗ੍ਰਿਫਤਾਰ ਕੀਤਾ ਗਿਆ। ਬਲੂ ਲਾਈਵ ਮੈਟਰ ਵਾਲੇ ਇਸ ਟਾਈਮ ਸਾਰੇ ਚੁੱਪ ਨੇ। ਅਮਰੀਕੀ ਫੌਜੀ ਜਿਹੜੇ ਅਮਰੀਕਾ ਦੇ ਵਿੱਚ ਜਿਹੜੇ ਉਹ ਮਰ ਰਹੇ ਨੇ। ਸੋ ਉਹ ਵੀ ਸਿਰਫ ਅਤੇ ਸਿਰਫ ਆਪਣਾ ਗੁੱਸਾ ਉਦੋਂ ਹੀ ਜਿਹੜਾ ਦਿਖਾਉਂਦੇ ਆ ਜਦੋਂ ਕੋਈ ਬਲੈਕ ਲਾਈਵ ਮੈਟਰ ਵਾਲੀ ਗੱਲ ਜਿਹੜੀ ਉਹ ਕਰਦਾ ਆ, ਉਦੋਂ ਬਲੂ ਲਾਈਵ ਮੈਟਰ ਵਾਲਾ ਝੰਡਾ ਲੈ ਕੇ ਤੁਰ ਜਾਂਦੇ ਆ। ਹੁਣ 3 ਫੌਜੀ ਪਿਛਲੇ 1 ਮਹੀਨੇ 'ਚ ਮਰੇ ਨੇ। ਕਿਸੇ ਦੇ ਮੂੰਹ ਦੇ ਵਿੱਚੋਂ ਕੁਝ ਵੀ ਜਿਹੜਾ ਉਹ ਕੁਸਕਿਆ ਨਹੀਂ ਆ ਵੀ ਇਸ ਦੇ ਬਾਰੇ ਜਿਹੜਾ ਉਹ ਪਤਾ ਕਰਨ ਦੀ ਜ਼ਰੂਰਤ ਆ ਵੀ ਕੀ ਇਸ ਦੇ ਪਿੱਛੇ ਜਿਹੜਾ ਸਾਰਾ ਕੁਝ ਚੱਲ ਰਿਹਾ ਹੈਗਾ। ਸੋ ਇਹ ਬਹੁਤ ਮੰਦਭਾਗੀ ਘਟਨਾ ਆ ਵੀ ਜਿਹੜੇ ਅਮਰੀਕੀ ਫੌਜੀ ਦਾ ਜਿਹੜੀ ਇਸ ਤਰੀਕੇ ਦੇ ਨਾਲ 1 ਮਹੀਨੇ 'ਚ 3 ਜਿਹੜੀਆਂ ਲਾਸ਼ਾਂ ਜਿਹੜੀਆਂ ਇੱਕੋ ਹੀ ਇਲਾਕੇ ਦੇ ਵਿੱਚੋਂ ਜਿਹੜੀਆਂ ਉਹ ਬਰਾਮਦ ਹੋ ਰਹੀਆਂ ਆ, ਵੀ ਇਹਦੇ ਪਿੱਛੇ ਚੱਲ ਕੀ ਰਿਹਾ ਹੈਗਾ ਆ। ਅਗਲੀ ਖਬਰ ਓਹਾਇਓ ਤੋਂ ਆ ਰਹੀ ਆ, ਜਿੱਥੇ ਕਿ FBI ਅੱਜ ਅਨਾਊਂਸ ਕਰਨ ਜਾ ਰਹੀ ਆ $60 ਮਿਲੀਅਨ ਦੀ ਰੈਕਟਰਿੰਗ ਕੇਸ ਜਿਹੜਾ ਆ, ਜਿਹਦੇ 'ਚ ਫਰਾਡ ਕੇਸ ਹੈਗਾ। ਕਹਿੰਦੇ ਪਈ ਪੈਸੇ ਦਿੱਤੇ ਜਾ ਰਹੇ ਸੀ ਜਿਹੜਾ ਉੱਥੇ ਦਾ ਸੈਕਟਰੀ ਆਫ ਸਟੇਟ ਹੈਗਾ ਉਸ ਨੂੰ, ਤਾਂ ਕਿ ਕੋਈ ਨਾ ਕੋਈ ਪ੍ਰੋਜੈਕਟ ਲੈਣ ਦੇ ਲਈ। $60 ਮਿਲੀਅਨ ਦੀ ਬਰਾਈਬਰੀ ਦਾ ਇਹ ਕੇਸ ਹੈਗਾ। ਜਸਟਿਸ ਡਿਪਾਰਟਮੈਂਟ ਨੇ ਅੱਜ ਅਨਾਊਂਸ ਕੀਤਾ ਹੈਗਾ। ਅਤੇ ਕਹਿੰਦੇ ਵੀ ਜਿਹੜੇ ਉੱਥੇ ਦੇ ਹਾਊਸ ਸਪੀਕਰ ਲੈਰੀ ਹਾਊਸ ਹੋਲਡਰ ਹੈਗੇ ਆ, ਉਹ ਪਹਿਲਾਂ ਵੀ ਰਹੇ ਆ 2001 ਤੋਂ ਲੈ ਕੇ 2004 ਤੱਕ, ਪਰ ਫਿਰ ਟਰਮ ਲਿਮਿਟ ਸੀ ਦੁਬਾਰਾ ਕਿ ਫਿਰ ਉਹ 2017 ਦੇ ਵਿੱਚ ਚੁਣੇ ਗਏ ਸੀ। ਸੋ ਹੁਣ ਉਹ ਇੱਦਾਂ ਦਾ ਕੰਮ ਕਰਦੇ ਸੀ ਅਤੇ ਉਹਨਾਂ ਦੀ ਅਰੈਸਟ ਹੋਣੀ ਹੈ। ਇਹ ਸੋ ਇੰਡੀਆ ਵਾਲਾ ਕੰਮ ਇੱਥੇ ਵੀ ਹੋਇਆ ਹੈ ਜੀ। ਸੋ ਇਹ ਰਿਪਬਲਿਕਨ ਸਪੀਕਰ ਜਿਹੜੇ ਉਹ ਸੀਗੇ ਓਹਾਇਓ ਦੇ ਜਿਹੜੇ ਆ ਉੱਥੇ ਦੇ ਅਸੈਂਬਲੀ ਦੇ ਹਾਊਸ ਦੇ। ਸੋ ਉਹਨਾਂ ਦੇ ਨਾਲ 4 ਜਾਣੇ ਹੋਰ ਵੀ ਕਹਿੰਦੇ ਆ ਉਹ ਗ੍ਰਿਫਤਾਰ ਜਿਹੜੇ ਉਹ ਕੀਤੇ ਗਏ ਨੇ। ਬਹੁਤ ਵੱਡਾ ਜਿਹੜਾ ਹਰਜੋਤ ਸਿੰਘ ਜੀ ਰਕਮ ਹੁੰਦੀ ਹੈ $60 ਮਿਲੀਅਨ ਵੀ ਇਹ ਇਸ ਟਾਈਮ ਜਿਹੜੀ ਇਹ ਬੇਲ ਆਊਟ ਟੈਕਸ ਪੇਅਰ ਮਨੀ ਸੀ, ਨਾਲੇ ਜਿਹੜੀ ਨਿਊਕਲੀਅਰ ਪਾਵਰ ਪਲਾਂਟਸ ਆ ਉਹਨਾਂ ਦੇ ਲਈ ਜਿਹੜੀ ਸ਼ਰ ਵਰਤੀ ਜਾਣੀ ਸੀ, ਉਸ ਚੀਜ਼ ਨੂੰ ਲੈ ਕੇ ਇਹਨਾਂ ਨੇ ਇੱਕ ਘਪਲਾ ਜਿਹੜਾ ਆ ਉਹ ਕੀਤਾ ਹੈਗਾ ਆ। ਅਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਟਵਿੱਟਰ ਦੇ ਦੁਆਰਾ QAnon ਅਕਾਊਂਟ ਜਿਹੜੇ ਆ ਉਸ ਦੇ 7000 ਜਿਹੜੇ ਆ ਉਹ ਅਕਾਊਂਟ ਬੰਦ ਕੀਤੇ ਗਏ ਆ। QAnon ਇਹ ਉਹ ਇੱਕ ਆਰਗੇਨਾਈਜੇਸ਼ਨ ਤੁਸੀਂ ਕਹਿ ਸਕਦੇ ਆ ਜਿਹਦੀ ਕਿਤੇ ਨਾ ਕਿਤੇ ਕੌਨਸਪੀਰੇਸੀ ਥਿਊਰੀਆਂ ਜਿਹੜੀਆਂ ਆ ਉਹ ਮੰਦ ਘੜਤ ਇੱਕ ਹਿਸਾਬ ਦੇ ਨਾਲ ਉਹ ਫੈਲਾ ਰਹੀਆਂ ਨੇ। ਅਤੇ ਨਾਲ ਹੀ ਇਹ 7000 ਉਹਨਾਂ ਦੇ ਅਕਾਊਂਟ ਜਿਹੜੇ ਬੈਨ ਕਰਨ ਤੋਂ ਬਾਅਦ ਦੇ ਵਿੱਚ ਕਹਿੰਦੇ 1.5 ਲੱਖ ਹੋਰ ਜਿਹੜੇ ਆ ਉਹਨਾਂ ਨੇ ਬੰਦ ਕੀਤੇ ਆ ਇੱਕ ਵੱਡੀ ਕ੍ਰੈਕਡਾਊਨ ਦੇ ਵਿੱਚ। ਅਤੇ ਆਉਣ ਵਾਲੀਆਂ ਨਵੰਬਰ ਇਲੈਕਸ਼ਨਸ ਨੂੰ ਲੈ ਕੇ ਜਿਹੜਾ ਆ ਟਵਿੱਟਰ ਨੇ ਕਿਹਾ ਵੀ ਹਰ ਇੱਕ ਤਰੀਕੇ ਦਾ ਜਿਹੜਾ ਲਿੰਕ ਇਹਨਾਂ ਦੀ ਸਾਈਟ ਨੂੰ ਜਾਂ ਇਹਨਾਂ ਦੀ ਇਸ ਕੌਨਸਪੀਰੇਸੀ ਥਿਊਰੀ ਵੱਲ ਨੂੰ ਜਾਊਗਾ ਉਸ ਨੂੰ ਉਹ ਰੋਕਣਗੇ। ਇਹ ਬਹੁਤ ਵੱਡਾ ਇੱਕ ਫੈਕਟਰ ਜਿਹੜਾ ਹਰਜੋਤ ਸਿੰਘ ਜੀ ਬਣਦਾ ਜਾ ਰਿਹਾ ਆ ਫੇਕ ਨਿਊਜ਼ ਦਾ, ਧੱਕੇ ਦੇ ਨਾਲ ਜਿਹੜੀਆਂ ਬਣਾਈਆਂ ਗਈਆਂ ਕੌਨਸਪੀਰੇਸੀ ਥਿਊਰੀਆਂ ਦਾ ਵੀ ਉਹ ਇਸ ਤਰੀਕੇ ਦੇ ਨਾਲ ਆ। ਅਤੇ ਅਫਸੋਸ ਵਾਲੀ ਗੱਲ ਇਹ ਬਣਦੀ ਆ ਵੀ ਆਪਣੇ ਪ੍ਰੈਜ਼ੀਡੈਂਟ ਤੋਂ ਲੈ ਕੇ ਹੋਰ ਕਈ ਖਿਡਾਰੀ ਵੀ ਅਤੇ ਆਮ ਲੋਕ ਵੀ ਇਹਨਾਂ ਦੀਆਂ ਜਿਹੜੀਆਂ ਅਜਿਹੀਆਂ ਕੌਨਸਪੀਰੇਸੀ ਥਿਊਰੀਆਂ ਦੇ ਵਿੱਚ ਜਿਹੜੇ ਉਹ ਫਸ ਜਾਂਦੇ ਨੇ। ਅਗਲੀ ਖਬਰ ਲੇਕਵੁੱਡ ਕੋਲੋਰਾਡੋ ਤੋਂ ਆ ਰਹੀ ਆ, ਜਿੱਥੇ ਕਿ ਇੱਕ ਪੰਜਾਬੀ ਜਿਹੜਾ ਆਪਣਾ ਸਿੱਖ ਸੀ ਲਿਕਰ ਸਟੋਰ ਓਨ ਕਰਦਾ ਸੀ, ਉਸ ਨੂੰ ਜਿਹੜਾ ਇੱਕ ਗੋਰੇ ਵੱਲੋਂ ਗਲਤ ਭਾਸ਼ਾ ਵਰਤੀ ਗਈ ਸੀ
ਉਹਦੇ ਸਟੋਰ ਦੇ ਵਿੱਚ ਕਹਿੰਦੇ ਗਿਆ ਗੋਲਡਨ ਕੋਲੋਰਾਡੋ ਦੇ ਵਿੱਚ ਐਰਿਕ ਬਰੀਮਨ ਨਾਮ ਦਾ 36 ਸਾਲਾਂ ਦਾ ਇਹ ਗੋਰੇ ਮੂਲ ਦਾ ਬੰਦਾ ਸੀ। ਸਟੋਰ 'ਚ ਜਾ ਕੇ ਉਹਦਾ ਸਮਾਨ ਸਿੱਟਣਾ ਸ਼ੁਰੂ ਕਰ ਦਿੱਤਾ ਅਤੇ ਨਾਲ ਉਹਨੂੰ ਕਿਹਾ ਵੀ ਤੂੰ ਅਰਬਾਂ ਇੱਥੇ, ਕਿਉਂਕਿ ਉਹ ਦਸਤਾਰਧਾਰੀ ਸੀ, ਵੀ ਇੱਥੋਂ ਭੱਜ ਜਾਓ। ਸੋ ਉਹ ਤੋਂ ਬਾਅਦ ਜਦੋਂ ਬਾਹਰ ਗਿਆ ਅਤੇ ਇਹ ਸਟੋਰ ਓਨਰ ਜਿਸ ਦਾ ਨਾਂ ਲਖਵੰਤ ਸਿੰਘ ਦੱਸਿਆ ਗਿਆ ਆ, ਇਹ ਮਗਰ ਹੀ ਗਿਆ ਅਤੇ ਕਹਿੰਦੇ ਵੀ ਉਸਨੇ ਕਾਰ ਲਿਆ ਕੇ ਇਹਦੇ ਉੱਤੇ ਚਾੜ੍ਹ ਦਿੱਤੀ ਅਤੇ ਭੱਜ ਗਿਆ। ਇਸ ਤੋਂ ਪਹਿਲਾਂ ਵੀ ਇਹ ਚਾਰਜ ਹੋ ਚੁੱਕਾ ਸੀ ਗੋਰਾ। ਸੋ ਬਹੁਤ ਸਾਰੀਆਂ ਜਿਹੜੀਆਂ ਸਿੱਖ ਆਰਗੇਨਾਈਜੇਸ਼ਨ ਸੀਗੀਆਂ, ਖਾਸ ਕਰਕੇ ਸਿੱਖ ਕੋਲੀਸ਼ਨ ਵਾਲੇ, ਉਹ ਚਾਹੁੰਦੇ ਸੀ ਵੀ ਇਹ ਜਿਹੜਾ ਆ ਰੇਸ਼ੀਅਲ ਜੀ ਹੇਟ ਕ੍ਰਾਈਮ ਵੱਲੋਂ ਇਸ ਨੂੰ ਵਰਤਿਆ ਜਾਵੇ। ਸੋ ਹੁਣ ਉੱਥੇ ਦੇ ਜਿਹੜੇ ਅਟੋਰਨੀ ਹੈਗੇ ਆ, ਡਿਸਟ੍ਰਿਕਟ ਅਟੋਰਨੀ, ਉਹਨਾਂ ਨੇ ਇਹ ਕਿਹਾ ਵੀ ਮੈਂ ਇਸ ਨੂੰ ਹੇਟ ਕ੍ਰਾਈਮ ਕਾਊਂਟ ਕਰੂੰਗਾ ਅਤੇ 17 ਕਾਊਂਟਸ ਦੇ ਜਿਹੜੇ ਚਾਰਜਸ ਇਹਦੇ ਉੱਤੇ ਲਾਏ ਗਏ ਆ। ਇਸ ਗੋਰੇ ਦੇ ਉੱਤੇ $50,000 ਦੀ ਜਿਹੜੀ ਉਹਦੀ ਬੇਲ ਰੱਖੀ ਗਈ ਆ ਅਤੇ ਇਸ ਸਮੇਂ ਉਹ ਜੈਫਰਸਨ ਕਾਉਂਟੀ ਦੀ ਜੇਲ੍ਹ ਵਿੱਚ ਹੈਗਾ ਆ। ਜੀ ਬਿਲਕੁਲ। ਸੋ ਹੇਟ ਕ੍ਰਾਈਮ ਦੇ ਚਾਰਜਸ ਵੀ ਜਿਹੜੇ ਉਸ ਦੇ ਉੱਤੇ ਨਾਲ ਜਿਹੜੇ ਉਹ ਲਾਏ ਗਏ ਆ। ਇਹ ਮੰਗ ਜਿਹੜੀ ਆ ਉਹ ਜਿਹੜੀ ਉਠਾਈ ਗਈ ਸੀ, ਕਿਉਂਕਿ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਅਜਿਹੀਆਂ ਕਈ ਘਟਨਾਵਾਂ ਵਾਪਰੀਆਂ। ਉਸ ਦੇ ਵਿੱਚ ਉੱਥੋਂ ਦੇ ਅਟਰਨੀਜ਼, ਡਿਸਟ੍ਰਿਕਟ ਅਟਰਨੀਜ਼, ਜਿਹੜੇ ਪ੍ਰੋਸੀਕਿਊਟਰ, ਉਹਨਾਂ ਦੁਆਰੇ ਹੇਟ ਕ੍ਰਾਈਮ ਚਾਰਜਸ ਲਾਉਣੋਂ ਕਈ ਵਾਰੀ ਇਨਕਾਰ ਜਿਹੜੇ ਉਹ ਕਰ ਦਿੱਤੇ ਗਏ ਸੀਗੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਜਿਹੜੀ ਖਬਰ ਆ ਵੀ ਲੋਕ ਕਿੰਨੇ ਕੁ ਜ਼ਿਆਦਾ ਸੈਲਫਿਸ਼ ਨੇ, ਸਿਰਫ ਆਪਣੇ ਬਾਰੇ ਉਹ ਸੋਚ ਰਹੇ ਨੇ, ਦੂਜਿਆਂ ਦਾ ਕੋਈ ਧਿਆਨ ਨਹੀਂ ਆ। ਐਸਟਾਕਾਡੋ ਦਾ ਇੱਕ ਇਨਸਾਨ ਜਿਸ ਨੂੰ COVID-19 ਹੋਇਆ ਸੀ, ਉਸਨੇ ਆਪਣੇ ਇਸ ਜਿਹੜੀ ਪੋਜ਼ੀਟਿਵ ਆਈ ਸੀ ਇਸ ਦੀ ਬੀਬੀ ਦੀ ਰਿਪੋਰਟ, ਉਸਨੇ ਉਹ ਲੁਕਾ ਰੱਖੀ, ਦੱਸਿਆ ਨਹੀਂ। ਜਿੱਥੇ ਇਹ ਕੰਮ ਕਰਦੀ ਸੀ ਉੱਥੇ ਵੀ ਜਦੋਂ ਬਿਮਾਰ ਸੀਗੀ, COVID-19 ਦੇ ਨਾਲ ਪੀੜਤ ਸੀ, ਉਹ ਉੱਥੇ ਜਾਂਦੀ ਰਹੀ। ਜਿਸ ਘਰ ਦੇ ਵਿੱਚ ਉਹ ਰਹਿੰਦੀ ਸੀ, ਨਾਲ ਉਹਦੇ ਜਿਹੜੇ ਰੂਮਮੇਟ ਸੀ, ਉਹਨਾਂ ਨੂੰ ਵੀ ਉਸਨੇ ਦੱਸਿਆ ਨਹੀਂ। ਇਸ ਕਰਕੇ 16 ਜਾਣੇ ਉਹਨੇ ਹੋਰ ਇਨਫੈਕਟ ਜਿਹੜੇ ਆ ਉਸ 'ਤੇ ਕਰ ਦਿੱਤੇ ਆ, ਜਿਨ੍ਹਾਂ 'ਚ 11 ਜਾਣੇ ਨਿਆਣੇ ਵੀ ਸੀਗੇ। ਹੁਣ ਤੁਸੀਂ ਦੇਖੋ ਵੀ 2 ਮਹੀਨੇ ਦੇ ਬੱਚੇ ਤੋਂ ਲੈ ਕੇ ਅਤੇ ਗਾਂਹ ਵੱਡੀ ਉਮਰ ਤੱਕ ਦੇ ਜਿਹੜੇ ਲੋਕ ਆ, ਇਸ ਬੀਬੀ ਦੀ ਜਿਹੜੀ ਜਾਣ ਬੁੱਝ ਕੇ ਇਹ ਆਪਣੀ COVID-19 ਨੂੰ ਲੁਕਾਉਣ ਦੇ ਕਰਕੇ ਉਹ ਹੁਣ ਬਿਮਾਰ ਹੋਏ ਆ। ਰੱਬ ਨਾ ਕਰੇ ਉਹਨਾਂ ਦੇ ਵਿੱਚੋਂ ਕਿਸੇ ਦੀ ਕੁਛ ਜਿਹੜਾ ਉਹ ਹੋ ਜਾਂਦਾ ਆ, ਕੋਈ ਪੱਕੀ ਕੋਈ ਪ੍ਰੋਬਲਮ ਉਹਨਾਂ ਨੂੰ ਕੋਈ ਆ ਜਾਂਦੀ ਆ, ਅਤੇ ਉਹਦੇ ਲਈ ਕੌਣ ਜ਼ਿੰਮੇਵਾਰ ਆ? ਕੌਣ ਇਹਨਾਂ ਲੋਕਾਂ ਨੂੰ ਜਿਹੜਾ ਅਕਾਊਂਟੇਬਲ ਜਿਹੜਾ ਉਹ ਬਣਾ ਰਿਹਾ ਆ? ਇਹ ਇੱਕ ਇਸ ਟਾਈਮ ਵੱਡੀ ਜਿਹੜੀ ਚਰਚਾ ਜਿਹੜੀ ਉਹ ਬਣੀ ਆ। ਗਵਰਨਰ ਆਪਣੇ ਪੱਧਰ ਦੇ ਉੱਤੇ, ਇੱਥੋਂ ਦੇ ਹੈਲਥ ਆਫੀਸਰ ਆਪਣੇ ਪੱਧਰ ਦੇ ਉੱਤੇ, ਪ੍ਰੈਜ਼ੀਡੈਂਟ ਆਪਣੇ ਪੱਧਰ ਦੇ ਉੱਤੇ, ਫੈਡਰਲ ਸਰਕਾਰ ਆਪਣੇ ਪੱਧਰ ਦੇ ਉੱਤੇ ਜਿਹੜੇ ਵੱਧ ਤੋਂ ਵੱਧ ਕਾਨੂੰਨ ਜਿਹੜੇ ਉਹ ਕਰ ਸਕਦੀ ਆ, ਇਹ ਚੀਜ਼ਾਂ ਕਰ ਸਕਦੀ। ਪਰ ਜੇ ਲੋਕ ਹੀ ਇੱਦਾਂ ਦੇ ਨਕੰਮੇ ਕੰਮ ਕਰਨਗੇ ਤਾਂ ਫਿਰ ਕੌਣ ਜਿਹੜਾ ਆ ਇੱਥੇ ਜਿਹੜਾ ਉਹ ਜਿਹੜਾ ਬਚੂਗਾ? ਉਹੀ ਗੱਲ, ਜਿਹੜੇ ਮਾਸਕ ਨਾ ਪਾਉਣ ਵਾਲੇ ਬੇਵਕੂਫ ਲੋਕ ਆ, ਉਹਨਾਂ ਵਰਗੀ ਹੋਈ ਕੋਈ ਲੱਗਦੀ ਆ, ਜਿਸ ਨੇ ਬਾਕੀ 16 ਜਾਣਿਆਂ ਨੂੰ ਹੋਰ COVID-19 ਦਾ ਸ਼ਿਕਾਰ ਜਿਹੜਾ ਉਹ ਬਣਾਇਆ। ਇੱਕ ਤਾਂ ਹੋਵੇ ਨਾ ਵੀ ਜਿਹਨੂੰ ਪਤਾ ਨਹੀਂ ਆ ਵੀ ਉਹ ਵੀ ਮੈਨੂੰ ਹੋਇਆ ਆ ਅਤੇ ਮੈਨੂੰ ਪਤਾ ਨਹੀਂ ਸੀਗਾ ਅਤੇ ਗਾਂਹ ਫੈਲ ਗਏ। ਇਹਨੂੰ ਪਤਾ ਹੋਣ ਦੇ ਬਾਵਜੂਦ ਉਹ ਜਾਣ ਬੁੱਝ ਕੇ ਕੰਮ 'ਤੇ ਜਾਂਦੀ ਰਹੀ ਅਤੇ ਜਿੱਥੇ ਰਹਿ ਰਹੀ ਸੀ ਉੱਥੇ ਉਹਨੇ ਜਿਹੜਾ ਉਹ ਦੱਸਿਆ ਨਹੀਂ, ਜਿਸ ਕਰਕੇ ਇਹ ਹੁਣ 16 ਜਾਣੇ ਇਸ ਦੇ ਕਰਕੇ ਪੀੜਤ ਹੋਏ ਨੇ। ਸੋ ਬਿਲਕੁਲ ਲੁਕਾਉਣਾ ਨਹੀਂ ਚਾਹੀਦਾ। ਇਸੇ ਕਰਕੇ ਆਪਾਂ ਕਹਿ ਰਹੇ ਹਾਂ ਵੀ ਬਹੁਤ ਹੀ ਕੇਅਰਫੁਲ ਰਹਿਣਾ ਚਾਹੀਦਾ। ਜਿੱਥੇ ਤੁਸੀਂ ਜਾਂਦੇ ਆਨੇ, ਪਤਾ ਨਹੀਂ ਕਿਹੜਾ ਬੰਦਾ ਬਿਮਾਰ ਹੈਗਾ, ਕਿਉਂਕਿ ਇਹ ਕਿਸੇ ਦੇ ਦਿਮਾਗ 'ਚ ਕੀ ਚੱਲਦਾ, ਝੂਠ ਬੋਲ ਰਿਹਾ ਹੋ ਸਕਦਾ ਅੱਗੇ। ਇਹ ਗੱਲ ਤੋਂ ਤੇ ਵੀ ਹੁਣ ਚੀਜ਼ਾਂ ਸਾਹਮਣੇ ਹੀ ਆ ਰਹੀਆਂ ਨੇ ਵੀ ਕਈ ਬੰਦੇ ਜਿਹੜੇ ਜਾਣਬੁੱਝ ਕੇ ਵੀ ਝੂਠ ਜਿਹੜੇ ਆ ਉਹ ਬੋਲ ਰਹੇ ਆ। ਭਾਈ ਇਲਾਜ ਜਿਹੜਾ ਉਹ ਤੁਹਾਨੂੰ ਸਮੇਂ ਸਿਰ ਜੇ ਕੋਈ ਲੱਛਣ ਪਤਾ ਆਉਂਦੇ ਆ ਤੇ ਉਹ ਕਰਾਓ, ਤੇ ਪਲੱਸ ਹੋਰਨਾਂ ਨੂੰ ਸੇਵ ਰੱਖੋ। ਇੱਦਾਂ ਨਾ ਕਰੋ। ਕੱਲ੍ਹ ਰਾਜਕਨਵੀਰ ਸਿੰਘ ਜੀ ਸਾਡੇ ਸਟੂਡੀਓ 'ਚ ਇੱਕ ਕਾਲ ਵੀ ਆਈ ਸੀ ਆਪਣੀ ਪੰਜਾਬੀ ਬੀਬੀ ਦੀ ਵੀ ਮੈਨੂੰ ਜਿਹੜਾ ਆ ਪੋਜ਼ੀਟਿਵ ਆਇਆ ਆ, ਪਰ ਕਹਿੰਦੀ ਮੈਨੂੰ ਕੋਈ ਲੱਗਦਾ ਹੀ ਨਹੀਂ ਹੈ ਵੀ ਮੈਨੂੰ ਲੱਛਣ ਕੋਈ ਨਹੀਂ ਹੈ। ਸੋ ਇਸ ਕਰਕੇ ਭਾਈ ਜਿਨ੍ਹਾਂ ਦਾ ਟੈਸਟ ਜ਼ਰੂਰ ਕਰਾਓ। ਅੱਜ ਕੱਲ੍ਹ ਬਹੁਤ ਟੈਸਟਿੰਗ ਹੋ ਰਹੀ ਆ ਅਤੇ ਮਾੜੀ ਜਿਹੀ ਵੀ ਤੁਹਾਨੂੰ ਸ਼ੱਕ ਆ ਅਤੇ ਜੇ ਪੋਜ਼ੀਟਿਵ ਆਉਂਦਾ ਅਤੇ ਕੁਆਰੰਟੀਨ ਕਰੋ, ਘਰੇ ਹੀ ਰਹੋ, ਬਿਲਕੁਲ ਅਲੱਗ ਰੂਮ 'ਚ, ਅਲੱਗ ਰੂਮ 'ਚ, ਤਾਂ ਕਿ ਹੋਰ ਕੋਈ ਜਿਹੜਾ ਆ ਬਿਮਾਰ ਨਾ ਹੋਵੇ। ਜੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਬੋਲਸੋਨਾਰੋ ਜਿਹੜਾ ਬ੍ਰਾਜ਼ੀਲ ਦਾ ਰਾਸ਼ਟਰਪਤੀ ਹੈਗਾ ਆ, ਉਹ ਇੱਕ ਵਾਰੀ ਫੇਰ ਕਰੋਨਾ ਵਾਇਰਸ ਪੋਜ਼ੀਟਿਵ ਪਾਇਆ ਗਿਆ। 2 ਹਫ਼ਤੇ ਬਾਅਦ ਉਹਦੀ ਮੁੜ ਦੁਬਾਰਾ ਜਿਹੜੀ ਉਹ ਟੈਸਟਿੰਗ ਹੋਈ ਸੀ ਅਤੇ ਉਹ ਦੁਬਾਰਾ ਉਸ ਨੂੰ ਕਰੋਨਾ ਵਾਇਰਸ ਪੋਜ਼ੀਟਿਵ ਜਿਹੜਾ ਉਹ ਪਾਇਆ ਗਿਆ ਆ। ਇਹ ਉੱਥੇ ਉਹਨਾਂ ਕਹਿ ਲਓ ਵੀ ਪ੍ਰੋਟੈਸਟ ਦੇ ਵਿੱਚ ਵੀ ਸ਼ਾਮਿਲ ਹੁੰਦਾ ਰਿਹਾ ਆ, ਜਿਹਦੇ ਵਿੱਚ ਕਹਿੰਦਾ ਸੀ ਵੀ ਕਰੋਨਾ ਵਾਇਰਸ ਇਹ ਹੋਕਸ ਹੈਗਾ ਆ, ਇੱਦਾਂ ਜਿਹੜਾ ਉਹ ਜਿਹੜੇ ਸਾਰੇ ਜਣੇ ਝੂਠ ਬੋਲ ਰਹੇ ਆ। ਅਤੇ ਇਸ ਟਾਈਮ ਬ੍ਰਾਜ਼ੀਲ ਉਹਨਾਂ ਮੁਲਕਾਂ ਦੇ ਵਿੱਚ ਨਾਮ ਉੱਥੇ ਆ ਰਿਹਾ ਆ ਜਿੱਥੇ ਹਾਲਾਤ ਬਹੁਤ ਹੀ ਮਾੜੇ ਜਿਹੜੇ ਆ ਉਹ ਹੁੰਦੇ ਜਾ ਰਹੇ ਹੈਗੇ ਆ। ਸੋ ਇੱਕ ਪਹਿਲਾਂ 7 ਜੁਲਾਈ ਨੂੰ ਟੈਸਟ ਹੋਇਆ ਸੀ ਅਤੇ ਅੱਜ ਜਿਹੜਾ ਉਹਦਾ ਫਿਰ ਕੱਲ੍ਹ ਇੱਕ ਟੈਸਟ ਹੋਇਆ ਸੀ। ਦੋਨੋਂ ਹੀ ਟੈਸਟ ਜਿਹੜੇ ਆ ਉਹਦੇ ਪੋਜ਼ੀਟਿਵ ਆਏ ਆ। ਉਹਨਾਂ ਦੇ ਜਿਹੜੇ ਆਫਿਸ ਦੇ ਵੱਲੋਂ ਇਹ ਸਟੇਟਮੈਂਟ ਜਾਰੀ ਕੀਤੀ ਗਈ ਆ
ਵੀ ਉਹਨਾਂ ਦੇ ਹਾਲਾਤ ਜਿਹੜੇ ਉਹ ਠੀਕ ਨੇ, ਗੁੱਡ ਕੰਡੀਸ਼ਨ 'ਚ ਨੇ, ਅਤੇ ਪ੍ਰੈਜ਼ੀਡੈਂਸੀ ਦੇ ਜਿਹੜੇ ਮੈਡੀਕਲ ਟੀਮ ਆ ਉਹ ਹਮੇਸ਼ਾ ਉਹਨਾਂ ਦੇ ਨਾਲ ਰਹਿੰਦੀ ਹੈਗੀ ਆ। ਅਗਲੀ ਖਬਰ ਆਸਟ੍ਰੇਲੀਆ ਤੋਂ ਆ ਰਹੀ ਹੈ। ਆਸਟ੍ਰੇਲੀਆ 'ਚ ਬਹੁਤ ਸਾਰੇ ਆਪਣੇ ਵੀ ਸਰੋਤਿਆਂ ਨੇ ਸੁਣਿਆ ਹੋਣਾ, ਉੱਥੇ ਇੱਕ ਸਿੱਖ ਵਲੰਟੀਅਰਸ ਆਸਟ੍ਰੇਲੀਆ ਨਾਮ ਦੀ ਆਰਗੇਨਾਈਜੇਸ਼ਨ ਆ, ਜਿਨ੍ਹਾਂ ਨੇ ਪਿਛਲੇ ਕਈ ਮਹੀਨਿਆਂ ਦੇ ਵਿੱਚ ਕਰੋਨਾ ਵਾਇਰਸ ਕਰਕੇ ਲੋਕਾਂ ਦੇ ਘਰੋਂ ਘਰੀ ਜਿਹੜੇ ਫੂਡ ਆ ਉਹ ਪਹੁੰਚਾਏ ਸੀ। ਕੱਲਾ ਇਸ ਦੌਰਾਨ ਨਹੀਂ, ਇਸ ਤੋਂ ਪਹਿਲਾਂ ਦੁਨੀਆ ਦੀ ਸਭ ਤੋਂ ਵੱਡੀ ਅੱਗ ਜਿਹੜੀ ਆਸਟ੍ਰੇਲੀਆ 'ਚ ਲੱਗੀ ਸੀ, ਉਦੋਂ ਵੀ ਉਹਨਾਂ ਨੇ ਬਹੁਤ ਜ਼ਿਆਦਾ ਫੂਡ ਵੰਡਿਆ ਸੀ। ਸੋ ਉਹਨੂੰ ਦੇਖਦੇ ਹੋਏ ਹੁਣ ਆਸਟ੍ਰੇਲੀਆ ਦੀ ਇੱਕ ਜਿਹੜਾ ਉਹਨਾਂ ਦਾ ਮੇਨ TV ਚੈਨਲ ABC ਆਸਟ੍ਰੇਲੀਆ ਹੈਗਾ ਆ, ਉਹ ਇੱਕ ਸਪੈਸ਼ਲ ਡਾਕੂਮੈਂਟਰੀ ਅੱਜ ਜਿਹੜੀ ਆ ਬ੍ਰੌਡਕਾਸਟ ਕਰਨ ਜਾ ਰਿਹਾ, ਜਿਹਦੇ ਵਿੱਚ ਇਸ ਆਰਗੇਨਾਈਜੇਸ਼ਨ ਦੇ ਸੈਕਟਰੀ ਜਸਵਿੰਦਰ ਸਿੰਘ ਉਹ ਦੱਸਣਗੇ ਵੀ ਸਿੱਖਾਂ ਦੀ ਫਿਲਾਸਫੀ ਕੀ ਆ, ਵੀ ਕਿਸ ਤਰ੍ਹਾਂ ਅਸੀਂ ਇਹ ਗਰੁੱਪ ਬਣਾਇਆ ਅਤੇ ਕਿਸ ਤਰ੍ਹਾਂ ਜਿਹੜੀ ਆ ਇੰਪੋਰਟੈਂਸ ਸਾਡੇ ਧਰਮ ਦੇ ਵਿੱਚ ਹੈਗੀ ਆ, ਵੀ ਜਿਹੜਾ ਫੂਡ ਆ ਉਸ ਨੂੰ ਕਿਸ ਤਰ੍ਹਾਂ ਸ਼ੇਅਰ ਕਰਨਾ ਹੈਗਾ ਆ। ਸੋ ਕਹਿੰਦੇ ਭਈ ਜਿਹੜੀ ਕਮਿਊਨਿਟੀ ਨੇ ਸਾਨੂੰ ਓਪਨ ਬਾਹਾਂ ਦੇ ਵਿੱਚ ਲੈ ਕੇ ਇੱਥੇ ਐਕਸੈਪਟ ਕੀਤਾ ਸੀ, ਸੋ ਅਸੀਂ ਉਸ ਕਮਿਊਨਿਟੀ ਨੂੰ ਵਾਪਸ ਦੇ ਰਹੇ ਹੈਗੇ ਆ। ਸੋ ਇਹਦੇ ਬਾਰੇ 9 ਮਿੰਟ ਅਤੇ 42 ਸੈਕਿੰਡ ਦੀ ਡਾਕੂਮੈਂਟਰੀ ਆ, ਉੱਥੇ ਦਾ ਮੇਨ ਚੈਨਲ ਅੱਜ ਬ੍ਰੌਡਕਾਸਟ ਕਰਨ ਜਾ ਰਿਹਾ ਹੈ। ਜੀ, ਚੰਗੀ ਗੱਲ ਹੈਗੀ ਹੈ ਜੀ। ਸੋ ਸ਼ਾਬਾਸ਼ੇ ਨੇ ਉਹਨਾਂ ਦੇ। ਆਈ ਥਿੰਕ ਸਵਾ ਗਰੁੱਪ ਕਰਕੇ ਸ਼ਾਇਦ ਸੀਗਾ, ਸਿੱਖ ਆਸਟ੍ਰੇਲੀਅਨ ਜਿਹੜੇ ਵੋਲੰਟੀਅਰ ਐਸੋਸੀਏਸ਼ਨ ਵਾਲੇ ਜਿਹੜੇ ਆ ਉਹ ਸੇਵਾ ਜਿਹੜੀ ਉਹ ਕਰ ਰਹੇ ਆ। ਸੋ ਚੰਗੀ ਗੱਲ ਜਿਹੜੀ ਉਹ ਹੈਗੀ ਆ, ਜਾਂ ਜਿਹੜੇ ਵੀ ਹੋਰ ਜਿੰਨੀਆਂ ਵੀ ਆਰਗੇਨਾਈਜੇਸ਼ਨਾਂ ਜਿਹੜੀਆਂ ਲੱਗੀਆਂ ਹੋਈਆਂ ਆ, ਬਹੁਤ ਜਿਹੜੀ ਇਹ ਚੰਗੀ ਚੀਜ਼ ਹੈਗੀ ਆ, ਅਤੇ ਇੱਦਾਂ ਹੀ ਕਰਦੇ ਰਹਿਣਾ ਚਾਹੀਦਾ ਆ। ਅਤੇ ਜਿੱਥੇ ਜਿੱਥੇ ਵੀ ਮੌਕਾ ਮਿਲੇ ਆਪਣੇ ਜਿਹੜੇ ਹੋਰ ਇਨਸਾਨਾਂ ਦਾ, ਹੋਰ ਆਪਣੇ ਭੈਣ ਭਰਾਵਾਂ ਦੀ ਮਦਦ ਕਰਨ ਦਾ, ਉਸ ਦੇ ਵਿੱਚ ਪਿੱਛੇ ਜਿਹੜਾ ਉਹ ਕਦੇ ਵੀ ਨਹੀਂ ਹਟਣਾ ਜਿਹੜਾ ਉਹ ਚਾਹੀਦਾ ਹੈਗਾ। ਅਤੇ ਸਮਾਂ ਵੀ ਆਪਣੇ ਜਿਹੜੇ ਹਰਜੋਤ ਸਿੰਘ ਜੀ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤੀ ਹੈਗਾ ਆ ਜੀ। ਸੋ ਜ਼ਰੂਰ ਆਪਾਂ ਦੱਸਦੇ ਜਾਈਏ ਵੀ ਜਿਹੜੇ ਅੱਜ ਦੇ ਜਿਹੜੇ ਪ੍ਰੋਗਰਾਮ, ਇਸ ਤੋਂ ਅਗਲੇ ਜਿਹੜੇ ਪ੍ਰੋਗਰਾਮ ਹੋਣਗੇ, ਇਸ ਤੋਂ ਬਾਅਦ 'ਚ ਪ੍ਰੋਗਰਾਮ ਆਵੇਗਾ ਆਤਮਿਕ ਆਨੰਦ 10 ਤੋਂ 11 ਵਜੇ ਤੱਕ, 11 ਤੋਂ 12:30 ਵਜੇ ਤੱਕ ਪ੍ਰੋਗਰਾਮ ਸਜਰੀ ਸਵੇਰ, 12:30 ਤੋਂ 2 ਵਜੇ ਤੱਕ ਪ੍ਰੋਗਰਾਮ ਕੁਝ ਗੱਲਾਂ ਕੁਝ ਗੀਤ, 2 ਵਜੇ ਤੋਂ ਲੈ ਕੇ ਜਿਹੜਾ ਜੀ 3:45 ਵਜੇ ਤੱਕ, 4 ਵਜੇ ਤੱਕ ਪ੍ਰੋਗਰਾਮ ਜਿਹੜਾ ਉਹ ਨਜ਼ਰੀਆ, 4 ਵਜੇ ਫਿਰ ਜਿਹੜਾ ਪ੍ਰੋਗਰਾਮ ਆ ਉਹ ਆਵੇਗਾ ਵਿਸਰ ਦਾ ਵਿਰਸਾ, 5:40 'ਤੇ ਪ੍ਰੋਗਰਾਮ ਅਪਡੇਟ ਅਮਰੀਕਾ, 6 ਵਜੇ ਗੁਰਬਾਣੀ ਦੇ ਜਿਹੜੇ ਪ੍ਰੋਗਰਾਮ ਆ ਉਹ ਹੋਣਗੇ, 8 ਵਜੇ ਖਬਰ 'ਤੇ ਨਜ਼ਰ ਬਲਤੇਜ ਪੰਨੂ ਹੋਣਾ ਦੇ ਨਾਲ, 8:30 ਵਜੇ ਜਿਹੜਾ ਅਪਡੇਟ ਅਮਰੀਕਾ ਦਾ ਰਿਪੀਟ ਬ੍ਰੌਡਕਾਸਟ, 9 ਵਜੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਜੀਵਨੀ ਦੇ ਚੱਲ ਰਿਹਾ ਰੇਡੀਓ ਡਰਾਮਾ ਉਹ ਤੁਹਾਡੇ ਲਈ ਜਿਹੜਾ ਉਹ ਪੇਸ਼ ਕੀਤਾ ਜਾਵੇਗਾ। ਸੋ ਇਹ ਜਿਹੜੇ ਆ ਅੱਜ ਦੇ ਪ੍ਰੋਗਰਾਮ ਰਹਿਣਗੇ ਜੀ। ਸੋ ਇੱਥੇ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ